ਮਾਨ ਸਾਹਿਬ ਦੀ ਸੰਗਰੂਰ ਲੋਕ ਸਭਾ ਵਿੱਚ ਹੋਈ ਜਿੱਤ ਤੋਂ ਬਾਅਦ ਵਿੱਚ ਭਾਰਤੀ ਹਕੂਮਤੀ ਤੰਤਰ ਨੂੰ ਬੜਾ ਔਖਾ ਲੱਗ ਰਿਹਾ, ਬੜਾ ਉਹ ਮਾੜਾ ਮਹਿਸੂਸ ਕਰ ਰਹੇ ਆ ਕਿ ਇਹ ਕਿਵੇਂ ਹੋ। ਵੱਧ ਤੋਂ ਵੱਧ ਉਹ ਇਹ ਸੋਚਦੇ ਸੀ ਕਿ ਬਾਦਲ ਦਲ ਜਿੰਨਾ ਹੇਠਾਂ ਜਾਏਗਾ ਉਹਨਾਂ ਲੋਕ ਭਾਜਪਾ ਵੱਲ ਚਲੇ ਜਾਣਗੇ, ਕਾਂਗਰਸ ਵੱਲ ਚਲੇ ਜਾਣਗੇ, ਜਾਂ ਵੱਧ ਤੋਂ ਵੱਧ ਆਮ ਆਦਮੀ ਪਾਰਟੀ ਵੱਲ ਚਲੇ ਜਾਣਗੇ। ਇਹ ਸਥਿਤੀ ਹਕੂਮਤੀ ਸਿਸਟਮ ਨੂੰ ਮਨਜ਼ੂਰ ਹੈ। ਇਹ ਝੂਠ ਬੋਲਿਆ ਜਾ ਰਿਹਾ ਕਿ ਭਾਈ ਲੋਕੋ ਜਿਹੜਾ ਬਾਦਲ ਦੀ ਕਮਾਂਡ ਵਾਲਾ ਅਕਾਲੀ ਦਲ ਆ ਨਾ, ਇਹ ਤਾਂ ਗੁਰਦੁਆਰਾ ਸਧਾਰ ਲਹਿਰ ਵਾਲੇ ਅਕਾਲੀ ਦਲ ਦਾ ਹੀ ਰੂਪ ਆ, ਪਰ ਜਿਹੜਾ ਮਾਨ ਵਾਲਾ ਅਕਾਲੀ ਦਲ ਇਹ ਕੀ ਆ? ਬਾਦਲ ਦੀ ਕਮਾਂਡ ਹੇਠਲਾ ਦਲ ਜੇਕਰ ਚੋਣਾਂ ਹਾਰਦਾ ਹੈ ਤਾਂ ਅਕਾਲ ਤਖਤ ਸਾਹਿਬ ਤੋਂ ਸੱਦਾ ਪੱਤਰ ਆ ਜਾਂਦਾ, ਹੋਕਾ ਆ ਜਾਂਦਾ, ਐਲਾਨ ਆ ਜਾਂਦਾ ਵੀ ਲੋਕੋ ਬੜਾ ਮਾੜਾ ਵਾਪਰਨ ਲੱਗ ਪਿਆ, ਬਜੋ ਉੱਠ ਖੜੋ, ਬਾਦਲ ਦਲ ਵਾਲਾ ਕਿਤੇ ਸੰਖ ਨਾ ਪੂਰਿਆ ਜਾਵੇ, ਕਿਤੇ ਬਾਦਲ ਵਾਲੀ ਪਾਰਟੀ ਖਤਮ। ਹੁਣ ਜਿਸ ਤਰੀਕੇ ਨਾਲ ਭਾਰਤੀ ਹਕੂਮਤੀ ਤੰਤਰ ਜਿਹੜਾ ਹੈ ਉਹ ਕੂਕਾਂ ਮਾਰ ਰਿਹਾ ਕਿ ਬਾਦਲ ਦਲ ਕਿਉਂ ਹਾਰ ਗਿਆ ਤੇ ਮਾਨ ਦਲ ਕਿਉਂ ਜਿੱਤਦਾ ਜਾ ਰਿਹਾ, ਇਹ ਗੱਲ ਕੁਛ ਅਰਥ ਰੱਖਦੀ ਗੱਲ ਬਣ। ਆਖਰ ਬਾਦਲ ਦਲ ਦੀ ਹਾਰ ਜਿਹੜੀ ਉਹ ਪੰਜਾਬ ਦੇ ਵਿੱਚ ਸਰਗਰਮ ਅਫਸਰਸ਼ਾਹੀ ਨੂੰ ਜਾਂ ਭਾਰਤ ਦੇ ਹਕੂਮਤੀ ਪ੍ਰਬੰਧ ਨੂੰ ਇੰਨੀ ਜ਼ਿਆਦਾ ਕਿਉਂ ਦੁਖੀ ਕਰਦੀ ਹੈ, ਤੇ ਮਾਨ ਸਾਹਿਬ ਦੀ ਜਿਹੜੀ ਹਾਰ ਆ ਉਹ ਦੁਖੀ ਕਿਉਂ ਨਹੀਂ ਕਰਦੀ? ਜੇਕਰ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੀ ਗੱਲ ਆ, ਬਾਦਲ ਇਹ ਗੱਲਾਂ ਕਹਿ ਕੇ ਵੋਟਾਂ ਤਾਂ ਲੈ ਸਕਦਾ ਪਰ ਮੁੱਕਰ ਵੀ ਜਾਊ। ਮਾਨ ਬਾਰੇ ਉਹ ਸੋਚਦੇ ਆ ਕਿ ਜੇ ਕੱਲ ਕਲਾ ਨੂੰ ਇਹਦੇ ਹੱਥ 'ਚ ਤਾਕਤ ਆ ਜਾਵੇ ਤਾਂ ਇਹ ਕੁਛ ਇਹੋ ਜਿਹਾ ਕਰ ਵੀ ਸਕਦਾ ਜਿਹੜਾ ਕਿ ਨਜ਼ਰਬੰਦਾਂ ਦੀਆਂ ਰਿਹਾਈਆਂ ਤੇ ਬੁੱਚੜ ਪੁਲਸੀਆਂ ਦੇ ਕਾਰਨ। ਦਿੱਲੀ ਦਰਬਾਰ ਨੂੰ ਜਿਸ ਤਰੀਕੇ ਦਾ ਮੁੱਖ ਮੰਤਰੀ ਪੰਜਾਬ ਵਿੱਚ ਚਾਹੀਦਾ, ਜਿਸ ਤਰੀਕੇ ਦਾ ਅਕਾਲੀ ਦਲ ਚਾਹੀਦਾ, ਉਹੋ ਜਿਹਾ ਪ੍ਰੋਵਾਈਡ ਕਰਨ ਵਿੱਚ ਬਾਦਲ ਪਰਿਵਾਰ ਜਿਹੜਾ ਹੈ ਉਹ ਸਭ ਤੋਂ ਨੰਬਰ 1 ਤੇ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਉਹ ਕਦੇ ਪ੍ਰਵਾਨ ਨਹੀਂ ਹੋ ਸਕਦਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਇਹ ਹੈ ਵੀ ਜਿਸ ਹਿਸਾਬ ਦੇ ਨਾਲ ਬਾਦਲ ਦਲ ਨੂੰ ਪੰਜਾਬ ਨੇ, ਪੰਥ ਨੇ ਉਹਦੀਆਂ ਕਰਤੂਤਾਂ ਕਰਕੇ ਲਾਂਭੇ ਕੀਤਾ, ਤੇ ਉਸ ਤੋਂ ਬਾਅਦ ਵਿੱਚ ਜਿੰਨੀ ਹਾਲ ਦਹਾਈ ਭਾਰਤੀ ਹਕੂਮਤੀ ਤੰਤਰ ਦੇ ਅੱਡ-ਅੱਡ ਕਰਿੰਦਿਆਂ ਵੱਲੋਂ ਮਚਾਈ ਜਾ ਰਹੀ ਹੈ, ਉਹਦੇ ਹਿਸਾਬ ਨਾਲ ਜੇ ਗੱਲ ਕਰੀਏ ਬੜਾ ਸਾਫ ਸੁਥਰਾ ਜਿਹਾ ਗੱਲ ਆ ਰਹੀ ਆ ਵੀ ਮਾਨ ਦਲ ਦੀ, ਮਾਨ ਸਾਹਿਬ ਦੀ ਸੰਗਰੂਰ ਲੋਕ ਸਭਾ ਵਿੱਚ ਹੋਈ ਜਿੱਤ ਤੋਂ ਬਾਅਦ ਵਿੱਚ ਭਾਰਤੀ ਹਕੂਮਤੀ ਤੰਤਰ ਨੂੰ ਬੜਾ ਔਖਾ ਲੱਗ ਰਿਹਾ, ਬੜਾ ਉਹ ਮਾੜਾ ਮਹਿਸੂਸ ਕਰ ਰਹੇ ਆ ਕਿ ਇਹ ਕਿਵੇਂ ਹੋ। ਇਹ ਤਾਂ ਉਹ ਜਾਣਦੇ ਸੀ ਕਿ ਬਾਦਲ ਦਲ ਦਿਨੋਂ ਦਿਨ ਸਿੱਖਾਂ ਵਿੱਚ, ਪੰਜਾਬ ਦੇ ਵਿੱਚ ਆਪਦੀ ਸਾਖ ਗਵਾਉਂਦਾ ਜਾ ਰਿਹਾ, ਤੇ ਵੱਧ ਤੋਂ ਵੱਧ ਉਹ ਇਹ ਸੋਚਦੇ ਸੀ ਕਿ ਬਾਦਲ ਦਲ ਜਿੰਨਾ ਹੇਠਾਂ ਜਾਏਗਾ ਉਹਨਾਂ ਲੋਕ ਭਾਜਪਾ ਵੱਲ ਚਲੇ ਜਾਣਗੇ, ਕਾਂਗਰਸ ਵੱਲ ਚਲੇ ਜਾਣਗੇ, ਜਾਂ ਵੱਧ ਤੋਂ ਵੱਧ ਆਮ ਆਦਮੀ ਪਾਰਟੀ ਵੱਲ ਚਲੇ ਜਾਣਗੇ। ਇਹ ਸਥਿਤੀ ਹਕੂਮਤੀ ਸਿਸਟਮ ਨੂੰ ਮਨਜ਼ੂਰ ਹੈ। ਉਹਨਾਂ ਨੂੰ ਕੋਈ ਸਮੱਸਿਆ ਨਹੀਂ ਜੇ ਪੰਜਾਬ ਦੇ ਲੋਕ ਕਾਂਗਰਸ ਵੱਲ ਚਲੇ ਜਾਣ, ਭਾਜਪਾ ਵੱਲ ਚਲੇ ਜਾਣ, ਜਾਂ ਆਮ ਆਦਮੀ ਪਾਰਟੀ ਵੱਲ ਚਲੇ ਜਾਣ। ਸਮੱਸਿਆ ਉਦੋਂ ਸ਼ੁਰੂ ਹੁੰਦੀ ਆ ਜਦੋਂ ਪੰਜਾਬ ਦੇ ਲੋਕ, ਹਾਲਾਂਕਿ ਸਿਰਫ ਇੱਕ ਲੋਕ ਸਭਾ ਹਲਕਾ ਸੰਗਰੂਰ ਦੀ ਗੱਲ ਹੀ ਹਜੇ ਹੋਈ ਹੈ, ਵੀ ਉਹ ਪੰਜਾਬ ਦੇ ਲੋਕ ਜਿਹੜੇ ਆ ਕਿਤੇ ਮਾਨ ਦਲ ਵੱਲ ਨਾ ਤੁਰ ਪੈਣ। ਇਸ ਗੱਲ ਨੇ ਜਿਸ ਤਰੀਕੇ ਨਾਲ ਦਿੱਲੀ ਦਰਬਾਰ ਦੇ ਕਰਮਚਾਰੀਆਂ ਨੂੰ, ਕਰਿੰਦਿਆਂ ਨੂੰ ਬਖਲਾਹਟ ਵਿੱਚ ਲੈ ਆਂਦਾ ਹੋਇਆ ਨਾ, ਉਹ ਦੇਖਣ ਵਾਲੀ ਗੱਲ ਹੈ। ਇਸ ਵੇਲੇ ਅੱਡ-ਅੱਡ ਪਲੇਟਫਾਰਮਾਂ ਤੋਂ ਅੱਡ-ਅੱਡ ਢੰਗ ਤਰੀਕਿਆਂ ਨਾਲ ਇਹ ਗੱਲ ਆਖੀ ਜਾ ਰਹੀ ਆ ਵੀ ਮਾਨ ਸਾਹਿਬ ਦੀ ਆਈਡੀਓਲੋਜੀ ਦੀ ਜਿੱਤ ਨਹੀਂ ਹੈ, ਮਾਨ ਸਾਹਿਬ ਦੇ ਵਿਚਾਰਾਂ ਦੀ ਜਿੱਤ ਨਹੀਂ ਹੈ, ਜਿਹੜੇ ਵਿਚਾਰਾਂ ਨੂੰ ਲੈ ਕੇ ਉਹ ਪਿਛਲੇ ਲੰਮੇ ਅਰਸੇ ਤੋਂ
सियासत कर रहे ने उस खालिस्तानी सोच की जित नहीं हुई। ये तो कुछ माहौल इहो जिहा सी कि लोगों ने बादल दल नूं वोट नहीं पाई, लोगों ने आम आदमी पार्टी नूं वोट नहीं पाई, ते मान साहब की वोट वध गई ते बाकियां दी घट गई, ते इस तरीके नाल मान साहब जित गए ते बाकी जिहड़े आ ओह रह गए। इहो जी कोई गल नहीं कि आपां ये कहीए कि खालिस्तानी जां पंथक जिहड़ी सोच आ भी ਉਹ ਪੰਜਾਬ ਦੇ ਵਿੱਚ ਜਿੱਤੀ ਆ। इदां ਦੀਆਂ ਗੱਲਾਂ ਜਿਹੜੀਆਂ ਨੇ ਬਾਰ-ਬਾਰ ਪਿਛਲੇ ਦਿਨਾਂ ਤੋਂ ਲਗਾਤਾਰ ਕੀਤੀਆਂ ਜਾ ਰਹੀਆਂ। ਇਵੇਂ ਹੀ ਇਹ ਕਿਹਾ ਜਾ ਰਿਹਾ ਹੈ ਕਿ ਬਾਦਲ ਦਲ ਜਿਹੜਾ ਹੈ ਉਹ ਤਾਂ ਹੈ ਉਸ ਸ਼੍ਰੋਮਣੀ ਅਕਾਲੀ ਦਲ ਦਾ ਅੱਜ ਦਾ ਵਾਰਸ ਜਿਹੜਾ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚੋਂ ਨਿਕਲਿਆ ਸੀ। ਮਤਲਬ ਕਿ ਇਹ ਝੂਠ ਬੋਲਿਆ ਜਾ ਰਿਹਾ ਕਿ ਭਾਈ ਲੋਕੋ ਜਿਹੜਾ ਬਾਦਲ ਦੀ ਕਮਾਂਡ ਵਾਲਾ ਅਕਾਲੀ ਦਲ ਆ ਨਾ, ਇਹ ਤਾਂ ਗੁਰਦੁਆਰਾ ਸੁਧਾਰ ਲਹਿਰ ਵਾਲੇ ਅਕਾਲੀ ਦਲ ਦਾ ਹੀ ਰੂਪ ਆ, ਪਰ ਜਿਹੜਾ ਮਾਨ ਵਾਲਾ ਅਕਾਲੀ ਦਲ ਆ ਇਹ ਕੀ ਆ, ਇਹ ਤਾਂ ਜੀ ਪਤਾ ਨਹੀਂ ਕੀ। ਇਹਦੀ ਗੱਲ ਛੱਡੋ, ਬਾਰ-ਬਾਰ ਇਹ ਗੱਲ ਬੜੇ ਢੰਗ ਤਰੀਕਿਆਂ ਨਾਲ ਲੋਕਾਂ ਦੇ ਮਨਾਂ ਵਿੱਚ ਬਿਠਾਈ ਜਾ ਰਹੀ ਆ ਕਿ ਲੈ ਦੇ ਕੇ ਤੁਹਾਡੇ ਕੋਲੇ ਬਾਦਲ ਤੋਂ ਬਗੈਰ, ਬਾਦਲ ਦੇ ਦਲ ਤੋਂ ਬਗੈਰ ਕੋਈ ਰਾਹ ਨਹੀਂ। ਮਾਨ ਵਾਲਾ ਦਲ ਕੋਈ ਦਲ ਥੋੜੀ ਹੈ। ਮਾਨ ਵਾਲੀ ਅਕਾਲੀ ਦਲ ਦੀ ਜਿਹੜੀ ਸੋਚ ਆ ਜਾਂ ਸਰਗਰਮੀ ਆ, ਉਹ ਕੋਈ ਸੋਚ ਜਾਂ ਸਰਗਰਮੀ ਥੋੜੀ ਆ। ਸੋਚ ਤੇ ਸਰਗਰਮੀ ਇੱਕੋ ਦਲ ਦੀ ਆ ਪੰਜਾਬ 'ਚ, ਉਹ ਹੈਗਾ ਬਾਦਲ ਦਲ ਵਾਲਾ ਦਲ, ਬਾਦਲ ਪਰਿਵਾਰ ਵਾਲਾ ਦਲ। ਇਸ ਗੱਲ ਵੱਲ ਜਿੰਨੀ ਗੰਭੀਰਤਾ ਦੇ ਨਾਲ ਸਾਡੇ ਲੋਕਾਂ ਨੂੰ ਸੋਚਣਾ ਚਾਹੀਦਾ, ਉਵੇਂ ਅਸੀਂ ਸੋਚ ਨਹੀਂ ਰਹੇ। ਬਾਦਲ ਦੀ ਕਮਾਂਡ ਹੇਠਲਾ ਦਲ ਜੇਕਰ ਚੋਣਾਂ ਹਾਰਦਾ ਹੈ, ਜੇਕਰ ਚੋਣ ਵਿੱਚ ਉਹਨੂੰ ਘੱਟ ਵੋਟਾਂ ਪੈਂਦੀਆਂ ਨੇ, ਜੇ ਉਹਨੂੰ ਲੋਕ ਪ੍ਰਵਾਨ ਨਹੀਂ ਕਰਦੇ, ਤਾਂ ਅਕਾਲ ਤਖਤ ਸਾਹਿਬ ਤੋਂ ਸੱਦਾ ਪੱਤਰ ਆ ਜਾਂਦਾ, ਹੋਕਾ ਆ ਜਾਂਦਾ, ਐਲਾਨ ਆ ਜਾਂਦਾ ਵੀ ਲੋਕੋ ਬੜਾ ਮਾੜਾ ਵਾਪਰਨ ਲੱਗ ਪਿਆ, ਬਜੋ ਉੱਠ ਖੜੋ, ਬਾਦਲ ਦਲ ਵਾਲਾ ਕਿਤੇ ਸੰਖ ਨਾ ਪੂਰਿਆ ਜਾਵੇ, ਕਿਤੇ ਬਾਦਲ ਵਾਲੀ ਪਾਰਟੀ ਖਤਮ ਨਾ ਹੋ। ਤੇ ਜਦੋਂ ਮਾਨ ਸਾਹਿਬ ਵਾਲੀ ਪਾਰਟੀ ਨੂੰ ਵੋਟਾਂ ਨਹੀਂ ਪੈਂਦੀਆਂ, ਜਦੋਂ ਮਾਨ ਦਲ ਨੂੰ ਵੋਟਾਂ 'ਚ ਲਗਾਤਾਰ ਹਾਰ ਮਿਲਦੀ ਰਹੀ, ਉਦੋਂ ਅਕਾਲ ਤਖਤ ਸਾਹਿਬ ਤੇ ਬੈਠੇ ਲੋਕ ਜਿਹੜੇ ਆ ਉਹ ਸੁੰਨ ਹੋ ਕੇ ਬੈਠੇ ਰਹੇ, ਉਹਨਾਂ ਨੂੰ ਕੋਈ ਮਤਲਬ ਨਹੀਂ। ਬਾਦਲ ਦਲ ਦਾ ਹਾਰ ਜਾਣ ਤੋਂ ਬਾਅਦ ਅਕਾਲ ਤਖਤ ਸਾਹਿਬ ਤੋਂ ਆਈ ਹੋਈ ਕਾਲ ਫਿਰ ਵੀ ਲੋਕਾਂ ਦੇ ਕੁਝ ਪੱਲੇ ਪੈਂਦੀ ਸੀ, ਸਮਝ ਆਉਂਦੀ ਸੀ ਵੀ ਜਦੋਂ ਅਗਲਾ ਬੰਦਾ ਥਾਪਿਆ ਹੀ ਉਹਨਾਂ ਦਾ ਹੋਇਆ, ਯਾਨੀ ਹਰਪ੍ਰੀਤ ਸਿੰਘ, ਤਾਂ ਉਹਨੇ ਇੰਨੀ ਕੁ ਤਾਂ ਗੱਲ ਕਰਨੀ ਹੋਈ ਸੀ। ਪਰ ਹੁਣ ਜਿਸ ਤਰੀਕੇ ਨਾਲ ਭਾਰਤੀ ਹਕੂਮਤੀ ਤੰਤਰ ਜਿਹੜਾ ਹੈ ਉਹ ਕੂਕਾਂ ਮਾਰ ਰਿਹਾ ਕਿ ਬਾਦਲ ਦਲ ਕਿਉਂ ਹਾਰ ਗਿਆ ਤੇ ਮਾਨ ਦਲ ਕਿਉਂ ਜਿੱਤਦਾ ਜਾ ਰਿਹਾ, ਇਹ ਗੱਲ ਕੁਛ ਅਰਥ ਰੱਖਦੀ ਗੱਲ ਬਣ। ਇਹਦਾ ਮਤਲਬ ਇਹ ਹੈ ਕਿ ਭਾਰਤੀ ਹਕੂਮਤੀ ਤੰਤਰ ਨੂੰ ਬਾਦਲ ਦਲ ਤੋਂ ਬਹੁਤ ਲਾਭ ਹੁੰਦੇ ਹੋਣਗੇ, ਕੋਈ ਖਾਸ ਫਾਇਦਾ ਹੁੰਦਾ ਹੋਊ, ਤੇ ਜਿਹੜਾ ਉਹਨਾਂ ਨੂੰ ਲੱਗਦਾ ਕਿ ਜੇ ਮਾਨ ਦਲ ਪੰਜਾਬ ਦੇ ਵਿੱਚ ਪੰਥ ਦੇ ਵਿੱਚ ਸਾਰਿਆਂ ਤੋਂ ਮੋਹਰੀ ਦਲ ਬਣ ਕੇ ਆ ਗਿਆ, ਫਿਰ ਔਖਾ ਹੋ, ਫਿਰ ਉਹ ਜਿਹੜੇ ਲਾਭ ਸਾਨੂੰ ਬਾਦਲ ਦਲ ਤੋਂ ਮਿਲਦੇ ਆ ਉਹ ਸ਼ਾਇਦ ਨਾ ਮਿਲਣ। ਸੋ ਇਸ ਸੋਚ ਦੇ ਤਹਿਤ ਆਪਣਾ ਸਾਰਿਆਂ ਦਾ ਦਿਮਾਗ ਇਸ ਪਾਸੇ ਨੂੰ ਚੱਲਣਾ ਚਾਹੀਦਾ ਹੈ। ਆਪਾਂ ਨੂੰ ਇਹ ਗੱਲ ਆਪਣੇ ਘਰਾਂ 'ਚ, ਸੱਥਾਂ 'ਚ, ਦਫ਼ਤਰਾਂ 'ਚ, ਜਿੱਥੇ ਵੀ ਚਾਰ ਸਰੀਰ ਬੈਠੀਏ, ਸੋਚਣੀ ਚਾਹੀਦੀ ਆ ਕਿ ਆਖਰ ਬਾਦਲ ਦਲ ਦੀ ਹਾਰ ਜਿਹੜੀ ਉਹ ਪੰਜਾਬ ਦੇ ਵਿੱਚ ਸਰਗਰਮ ਅਫਸਰਸ਼ਾਹੀ ਨੂੰ ਜਾਂ ਭਾਰਤ ਦੇ ਹਕੂਮਤੀ ਪ੍ਰਬੰਧ ਨੂੰ ਇੰਨੀ ਜ਼ਿਆਦਾ ਕਿਉਂ ਦੁਖੀ ਕਰਦੀ ਹੈ, ਤੇ ਮਾਨ ਸਾਹਿਬ ਦੀ ਜਿਹੜੀ ਹਾਰ ਆ ਉਹ ਦੁਖੀ ਕਿਉਂ ਨਹੀਂ ਕਰਦੀ। ਜਦੋਂ ਮਾਨ ਸਾਹਿਬ ਜਿੱਤਦੇ ਨੇ ਉਦੋਂ ਚੀਕਾਂ ਮਾਰਦਾ ਹਕੂਮਤੀ ਸਿਸਟਮ, ਤੇ ਜਦੋਂ ਬਾਦਲ ਸਾਹਿਬ ਜਿਹੜੇ ਨੇ ਉਹ ਜਿੱਤਦੇ ਨੇ ਉਦੋਂ ਉਹ ਖੁਸ਼ ਹੁੰਦਾ ਕਿ ਵਧੀਆ ਹੋ ਗਿਆ। ਸਾਫ਼ ਜੀ ਗੱਲ ਆ ਕਿ ਬਾਦਲ ਦੀ ਕਮਾਂਡ ਹੇਠਲਾ ਅਕਾਲੀ ਦਲ ਜਿਹੜਾ ਹੈ ਉਹ ਸਿੱਖੀ ਬਾਰੇ ਜਾਂ ਸਿੱਖਾਂ ਬਾਰੇ ਜਾਂ ਪੰਜਾਬ ਬਾਰੇ ਉਹ ਭਾਰਤੀ ਹਕੂਮਤੀ ਤੰਤਰ ਦੀ ਬੋਲੀ ਬੋਲਦਾ ਹੈ। ਉਹ ਸਦਾ ਉਹ ਕੁਝ ਕਹਿੰਦਾ ਤੇ ਕਰਦਾ ਹੈ ਜਿਹੜਾ ਕੁਝ ਮੁਲਕ ਦੇ ਹਕੂਮਤੀ ਨਿਜ਼ਾਮ ਨੂੰ ਪ੍ਰਵਾਨ। ਮੁਲਕ ਦੇ ਹਕੂਮਤੀ ਨਿਜ਼ਾਮ ਨੇ ਸੱਤਾ ਦੇ ਕੇ ਬਾਦਲ ਦਲ ਨੂੰ ਦੇਖ ਲਿਆ ਕਿ ਉਹ ਬੇਸ਼ੱਕ ਵੋਟਾਂ ਲੈਣ ਲਈ ਜਿੰਨਾ ਮਰਜ਼ੀ ਝੂਠ ਪਾੜ ਬੋਲੀ ਜਾਵੇ, ਜਿਵੇਂ ਵੋਟਾਂ ਤੋਂ ਪਹਿਲਾਂ 1997 ਚ ਝੂਠ ਬੋਲਤਾ,
ਵੀ ਅਸੀਂ ਜਿਹੜਾ ਤੇ ਨਜ਼ਰਬੰਦ ਸਿੱਖ ਫੜ ਕੇ ਬਾਹਰ ਕੱਢ ਦੇਣੇ ਆ, ਰਿਹਾ ਕਰ ਦੇਣੇ ਆ, ਤੇ ਜਿਹੜੇ ਬੁੱਚੜ ਤੇ ਜ਼ਾਲਮ ਪੁਲਸੀਏ ਨੇ ਉਹਨਾਂ ਨੂੰ ਫੜ ਕੇ ਅੰਦਰ ਦੇਵਾਂਗੇ। ਸਿਸਟਮ ਨੇ ਦੇਖਿਆ ਕਿ ਇਹ ਕਹਿ ਕੇ ਵੋਟਾਂ ਲੈਣ ਵਾਲਾ ਬਾਦਲ ਬੜੇ ਸਾਫ਼ ਜਿਹੇ ਲਹਿਜੇ 'ਚ ਬੜਾ ਪੋਲਾ ਜਿਹਾ ਮੂੰਹ ਬਣਾ ਕੇ ਕਹਿੰਦਾ ਕਿ ਇਹੋ ਜਿਹੀਆਂ ਗੱਲਾਂ ਹੁਣ ਨਾ ਕਰੋ, ਇਹ ਹੁਣ ਬੀਤੇ ਜਮੇ ਦੀਆਂ ਗੱਲਾਂ ਨੇ, ਕਿਸੇ ਨਜ਼ਰਬੰਦ ਦੀ ਰਿਹਾਈ ਦੀ ਗੱਲ ਨਹੀਂ ਹੋਣੀ, ਕਿਸੇ ਬੁੱਚੜ ਜ਼ਾਲਮ ਪੁਲਸੀਏ ਨੂੰ ਅੰਦਰ ਨਹੀਂ ਕਰਨਾ। ਹੁਣ ਇਹਨਾਂ ਦਿਨਾਂ ਦੇ ਵਿੱਚ ਭਾਈ ਦਲਜੀਤ ਸਿੰਘ ਬਿੱਟੂ ਦੀ ਇੱਕ ਇੰਟਰਵਿਊ ਆ, ਜਿਹਦੀ ਆਪਾਂ ਕੱਲ ਦੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ। ਉਹਦੇ 'ਚ ਇੱਕ ਸਵਾਲ ਯਾਦਵਿੰਦਰ ਸਿੰਘ ਕਰਪਿਊ ਨੇ, ਪੱਤਰਕਾਰ ਨੇ ਪੁੱਛਿਆ ਬਈ ਇਹ ਲੋਕ ਜਿਹੜੇ ਅਕਾਲੀ ਸਫਾਂ ਦੇ ਵਿੱਚ ਏਡੇ ਉੱਚੇ ਸੁੱਚੇ ਵਾਅਦੇ ਕਰਕੇ ਵੋਟਾਂ ਲੈ ਕੇ ਜਿੱਤਦੇ ਆ, ਤੇ ਉਹਨਾਂ ਨਾਲ ਤੁਹਾਡੀ ਕਦੇ ਬਾਅਦ 'ਚ ਕੋਈ ਗੱਲ ਹੋਈ? ਤਾਂ ਭਾਈ ਦਲਜੀਤ ਸਿੰਘ ਦੱਸਦੇ ਆ ਕਿ ਜਥੇਦਾਰ ਕੁਲਦੀਪ ਸਿੰਘ ਬਡਾਲਾ ਬੜੀ ਵੱਡੀ ਸ਼ਖਸੀਅਤ ਸੀ ਅਕਾਲੀ ਦਲ ਦੇ ਵਿੱਚ। ਉਹਨਾਂ ਨੇ 1997 ਦੀਆਂ ਇਲੈਕਸ਼ਨਾਂ ਤੋਂ ਬਾਅਦ ਵਿੱਚ ਕੁਝ ਸਿੱਖਾਂ ਨੂੰ ਨਾਲ ਲਿਜਾ ਕੇ ਬਾਦਲ ਸਾਹਿਬ ਨੂੰ ਮਿਲਣਾ ਚਾਹਿਆ, ਤੇ ਉਹ ਸਾਰਾ ਦਿਨ ਬਿਠਾਈ ਰੱਖਿਆ ਬਾਦਲ ਨੇ ਉਹਨਾਂ ਨੂੰ, ਰੋਟੀ ਵੀ ਨਹੀਂ ਪੁੱਛੀ। ਰੋਟੀ ਵੀ ਉਹਨਾਂ ਨੇ ਆਪਦੇ ਸਿਰ ਤੋਂ ਮੰਗਾ ਕੇ ਖਾ ਲਈ, ਤੇ ਸ਼ਾਮ ਦੇ ਵੇਲੇ ਤੱਕ ਬੈਠੇ ਆਮ ਬੰਦਾ ਅੱਕ ਕੇ ਤੁਰ ਜਾਂਦਾ ਹੁੰਦਾ, ਪਰ ਉਹਨੇ ਜਥੇਦਾਰ ਬਡਾਲੇ ਨੇ ਉਡੀਕ ਕੀਤੀ, ਤੇ ਅੰਤ ਉਹ ਟਾਈਮ ਆ ਗਿਆ ਸ਼ਾਮ ਦਾ, ਜਦੋਂ ਬਾਦਲ ਨੇ ਦੇਖਿਆ ਕਿ ਹੁਣ ਤਾਂ ਜੇ ਇਹ ਚਲੇ ਗਿਆ ਤਾਂ ਔਖਾ ਹੋ ਜੂ, ਤੇ ਹੁਣ ਇੰਨਾ ਇੱਕ ਵੇਲੇ ਤੱਕ ਬੈਠੇ ਆਪਾਂ ਮਿਲ ਹੀ ਲਈ। ਸੱਦ ਕੇ ਉਹਨੂੰ ਜਥੇਦਾਰ ਬਡਾਲੇ ਨੂੰ ਸਾਫ਼ ਸ਼ਬਦਾਂ 'ਚ ਕਿਹਾ ਕਿ ਇਹ ਜਿਹੜੇ ਪੰਥਕ ਮਸਲੇ ਆ, ਇਹ ਜਿਹੜੇ ਸਿੱਖਾਂ ਦੀਆਂ ਰਿਹਾਈਆਂ ਦੇ ਮਸਲੇ ਆ, ਇਹਨਾਂ ਗੱਲਾਂ ਬਾਰੇ ਕਦੇ ਵੀ ਮੇਰੇ ਨਾਲ ਕੋਈ ਗੱਲ ਨਹੀਂ ਕਰਨੀ। ਇਹਨਾਂ ਮਸਲਿਆਂ ਦੇ ਉੱਤੇ ਜੋ ਕੁਝ ਦਿੱਲੀ ਦਾ ਹੁਕਮ ਆ ਉਹ ਚੱਲਣਾ। ਜੇਕਰ ਤੁਸੀਂ ਇਹ ਗੱਲਾਂ ਕਰਦੇ ਰਹੋਗੇ ਤਾਂ ਆਪਣਾ ਬਟਟ ਪਊ, ਫਰਕ ਪਊ। ਇਸ ਕਰਕੇ ਸਾਫ਼ ਜੀ ਗੱਲ ਆ ਕਿ ਇਹ ਗੱਲਾਂ ਸਾਡੇ ਨਾਲ ਹੁਣ ਕਰਨੀਆਂ ਨੇ। ਸੋ ਇਹ ਜਿਹੜਾ ਭਾਈ ਦਲਜੀਤ ਸਿੰਘ ਬਿੱਟੂ ਦੀ ਇੰਟਰਵਿਊ ਦੇ ਵਿੱਚੋਂ ਗੱਲ ਉੱਭਰੀ ਆ ਕਿ ਜਥੇਦਾਰ ਬਡਾਲਾ ਨੂੰ ਬਾਦਲ ਨੇ ਇਹ ਕਿਹਾ ਸੀ, ਇਹ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਨੇ, ਜਥੇਦਾਰ ਬਡਾਲਾ ਤਾਂ ਚਲੋ ਹੁਣ ਨਹੀਂ ਹੈਗੇ, ਹੋਰ ਬੜੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੂੰ ਇਹ ਗੱਲ ਬਾਦਲ ਸਾਹਿਬ ਨੇ ਕਹਿ ਕੇ ਚੁੱਪ ਕਰਾਇਆ ਵੀ ਭਾਈ ਭੁੱਲ ਜਾਓ ਇਹ ਗੱਲਾਂ। ਹੁਣ ਇਹ ਹਕੂਮਤੀ ਸਿਸਟਮ ਆ ਜਿਹੜਾ, ਉਹਨੂੰ ਬੜਾ ਚੰਗੀ ਤਰ੍ਹਾਂ ਪਤਾ ਕਿ ਜਦੋਂ ਜਦੋਂ ਬਾਦਲ ਸਾਹਿਬ ਦੀ ਇਸ ਗੱਲ ਲਈ ਆਲੋਚਨਾ ਹੁੰਦੀ ਆ, ਸਿੱਖਾਂ 'ਚ ਵਿਰੋਧਤਾ ਹੁੰਦੀ ਹੈ, ਤਾਂ ਉਹ ਬੜੇ ਖੁਸ਼ ਹੁੰਦੇ ਆ। ਉਹ ਕਹਿੰਦੇ ਹਕੂਮਤੀ ਸਿਸਟਮ ਇਹ ਸਮਝਦਾ ਕਿ ਦੇਖੋ ਬਾਦਲ ਨੂੰ ਕੋਈ ਪਰਵਾਹ ਨਹੀਂ ਸਿੱਖਾਂ ਦੇ ਜਜ਼ਬਾਤਾਂ ਦੀ, ਸਿੱਖਾਂ ਦੇ ਇਸ ਦਰਦ ਦੀ ਕੋਈ ਪਰਵਾਹ ਨਹੀਂ ਕਿ ਯਾਰ ਤੁਸੀਂ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਕਤਲ ਬਾਰੇ ਕੋਈ ਗੱਲ ਸਾਹਮਣੇ ਲਿਆਓ, ਤਿਵਾੜੀ ਕਮਿਸ਼ਨ ਦੀ ਰਿਪੋਰਟ ਹੀ ਸਾਹਮਣੇ ਲਿਆਉਂਦੇ। ਸੋ ਜਦੋਂ ਬਾਦਲ ਸੱਤਾ ਵਿੱਚ ਆ ਕੇ ਸਿੱਖ ਜਜ਼ਬਾਤਾਂ ਦੀ ਕੋਈ ਕਦਰ ਨਹੀਂ ਕਰਦਾ, ਤੇ ਹਕੂਮਤੀ ਸਿਸਟਮ ਉਦੋਂ ਖੁਸ਼ ਹੁੰਦਾ ਵੀ ਦੇਖੋ ਆ ਲੀਡਰ। ਦੂਜੇ ਪਾਸੇ ਸਰਦਾਰ ਸਿਮਰਨਜੀਤ ਸਿੰਘ ਮਾਨ, ਬੜੇ ਨੁਕਸ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਵਰਕਿੰਗ ਵਿੱਚ, ਬੜੇ ਉਹਦੇ ਸੁਭਾਅ ਦੇ ਨੁਕਸ ਗਿਣਾਏ ਜਾ ਸਕਦੇ, ਬੜੇ ਉਹਨਾਂ ਦੇ ਪਾਰਟੀ ਦੇ ਜਿਹੜਾ ਸੱਭਿਆਚਾਰ ਆ ਉਹਦੇ ਵਿੱਚ ਨੁਕਸ ਗਿਣਾਏ ਜਾ ਸਕਦੇ ਆ। ਪਰ ਇਹ ਸਾਰੇ ਨੁਕਸਾਂ ਦੇ ਬਾਵਜੂਦ ਮਾਨ ਸਾਹਿਬ ਤੇ ਮਾਨ ਦਲ ਦਿੱਲੀ ਨੂੰ ਪ੍ਰਵਾਨ ਨਹੀਂ। ਹਕੂਮਤੀ ਸਿਸਟਮ ਨੂੰ ਇਹ ਲੱਗਦਾ ਕਿ ਜੇਕਰ ਇਹ ਲੋਕ ਕੱਲ ਕਲਾਂ ਨੂੰ ਸੱਤਾ 'ਚ ਆਉਂਦੇ, ਜੇ ਇਹ ਲੋਕ ਪਾਵਰ ਵਿੱਚ ਆਉਂਦੇ ਆ, ਤਾਂ ਜੋ ਕੁਝ ਅਸੀਂ ਬਾਦਲ ਦਲ ਦੇ ਜਾਂ ਬਾਦਲ ਸਾਹਿਬ ਦੇ ਹੁੰਦਿਆਂ ਲੈ ਸਕਦੇ ਆ, ਉਹ ਸਾਨੂੰ ਕਦੇ ਨਹੀਂ ਮਿਲਣਾ। ਉਹ ਸਾਨੂੰ ਲਾਹੇ ਕਦੇ ਨਹੀਂ ਮਿਲਣੇ ਜਿਹੜੇ ਬਾਦਲ ਦਲ ਤੋਂ ਮਿਲਦੇ, ਕਿਉਂਕਿ ਜੇਕਰ ਜਿਹੜਾ 'ਚ ਨਜ਼ਰਬੰਦ ਸਿੰਘਾਂ ਦੀ ਗੱਲ ਆ, ਬਾਦਲ ਇਹ ਗੱਲਾਂ ਕਹਿ ਕੇ ਵੋਟਾਂ ਤਾਂ ਲੈ ਸਕਦਾ ਪਰ ਮੁੱਕਰ ਵੀ ਜਾਊਗਾ, ਇਸ ਗੱਲ ਦੀ ਗਰੰਟੀ ਹੈ ਸਿਸਟਮ। ਪਰ ਮਾਨ ਬਾਰੇ ਉਹ ਸੋਚਦੇ ਆ ਕਿ ਜੇ ਕੱਲ ਕਲਾ ਨੂੰ ਇਹਦੇ ਹੱਥ 'ਚ ਤਾਕਤ ਆ ਜਾਵੇ ਤਾਂ ਇਹ ਕੁਝ ਇਹੋ ਜਿਹਾ ਕਰ ਵੀ ਸਕਦਾ ਜਿਹੜਾ ਕਿ ਨਜ਼ਰਬੰਦਾਂ ਦੀਆਂ ਰਿਹਾਈਆਂ ਤੇ ਬੁੱਚੜ ਪੁਲਸੀਆਂ ਦੇ ਕਾਰਨ। ਇਹ ਜਿਹੜੀ ਗੱਲ ਹੈ ਹਕੂਮਤੀ ਸਿਸਟਮ ਦੀ, ਉਹ ਕੱਲੀ ਇੱਕ ਨੁਕਤੇ ਤੇ ਨਹੀਂ, ਆਲ ਓਵਰ ਹੀ ਉਹ ਕਹਿੰਦੇ ਆ ਕਿ ਜੇ ਮਾਨ ਸਾਹਿਬ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਤੇ ਪਹੁੰਚ ਗਈ ਤਾਂ ਇਹ ਪੰਥ ਅਤੇ ਪੰਜਾਬ ਦੇ ਹੱਕ ਵਿੱਚ ਭੁਗਤਣਗੇ, ਤੇ ਬਾਦਲ ਸਾਹਿਬ ਦੀ ਗਰੰਟੀ ਆ ਵੀ ਉਹ ਕਦੇ ਨਹੀਂ ਭੁਗਤਣਗੇ। ਸੋ ਦਿੱਲੀ ਦਰਬਾਰ ਨੂੰ ਜਿਸ ਤਰੀਕੇ ਦਾ ਮੁੱਖ ਮੰਤਰੀ ਪੰਜਾਬ 'ਚ ਚਾਹੀਦਾ, ਜਿਸ ਤਰੀਕੇ ਦਾ ਅਕਾਲੀ ਦਲ ਚਾਹੀਦਾ, ਉਹੋ ਜਿਹਾ ਪ੍ਰੋਵਾਈਡ ਕਰਨ ਵਿੱਚ ਬਾਦਲ ਪਰਿਵਾਰ ਜਿਹੜਾ ਹੈ ਉਹ ਸਭ ਤੋਂ ਨੰਬਰ 1 ਤੇ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ
वो कदे प्रवान नहीं हो सकता, वो कदे चंगा नहीं लग सकता। सो इन्हां दिनां दे विच संगरूर सीट तो सरदार सिमरनजीत सिंह मान की जित जिहड़ी है वो बादल दल नालों वध भारतीय हकूमती तंत्र नूं पहुंचाउणी औखी होई पई। उन्हां नूं लगदा कि ये जेकर होर सीटां दे उत्ते आम चोणां हो रहीआं होण ते ये मानसा एक सीट जे जित भी जाण ते नाल दी नाल होर सीटां उत्ते बादल दल दे MP जित रहे होण जां पंजाब च सरकार ही बादल दल दी होवे ते मानसा जित जाण, फिर तां ये गल बर्दाश्त हो सकदी सी। पर ना पंजाब दे विच इस मौके बादल दी सरकार ते ना ही पंजाब दे विच होर सीटां उत्ते वोटां पै रहीआं सीगीआं कि मान दल तो बगैर होर सीटां उत्ते बादल दल दे बंदे जित जाण। सीट इक्को सी, उत्थे भी मान दल जित गया। उतों कहर ये हो गया कि बादल दल का कैंडीडेट आ जिहड़ा ਉਹਦੀ जमानत जब्त होगी। ये तो बड़ा माड़ा हो गया बादल दल का इस तरीके का हाल ते मान साहब की इस तरीके की जित। इस गल नूं ध्यान विच रख के जिस तरीके के पत्ते खेडे जा रहे हैं, जिस तरीके का सिस्टम इस वेले साडे सामने आ रहा, उहनूं सानूं बहुत गंभीरता नाल सोचना ते समझना पऊगा ताकि आउण वाले दिनां दी रणनीति उहदे चों निकल सके। सब तो पहली गल ये कि सरदार सिमरनजीत सिंह मान की कमांड वेले कमांड वाले अकाली दल के आगुआं नूं ये गल सोच लैनी चाहिदी आ कि सारा पंजाब इस वेले बादलकियां तो भी अक्या पिया, कांग्रेस तो भी अक्या पिया ते आम आदमी पार्टी तो भी अक्या पिया। जिहड़े लोग केजरीवाल दे बहम च केजरीवाल दे भरम च फस गए सी, अज वो सारे दे सारे ढाहां मारदे आ। अज उन्हां नूं समझ लग चुकी आ कि साडे नाल धोखा हो। जिस तरीके नाल पंजाब विच बाहरले सूबिਆਂ तो लोकां नूं लिया के वड्डियां अहम कुर्सियां ते बिठाया जा रहा ते जिस तरीके नाल उन्हां नूं बादशाहियां भोगण वाले बनाया जा रहा। पंजाब दा इतिहास आ साडा कि जदों सिख रियासतां जां सिख रियासतां बणीआं ते उन्हां रियासतां दे विचों जिहड़ा महाराजा रणजीत सिंह वाला लाहौर दे विच खालसा राज सी जां होर राज सी साडे, उन्हां सारियां दा जिहड़ा बेड़ा गर्क कीता वो इन्हां राजां दे विच वड्डियां पोस्टां ते बिठाए गए गैर सिख खास तौर ते हिंदू जां ब्राह्मण लोकां ने कीता, डोगरियां ने कीता। सो जिहड़ा इतिहास विच साडे नाल पहिलां वापर चुक्किआ ਉਹੀ सारा कुछ इस वेले पंजाब दे विच वापरन जा रहा। उस तो वड्डी गल ये कि पहिलां बीते दौर दे विच खुद मुख्तियारी दा रौला पा के जिहड़े आगू आम आदमी पार्टी नूं छड्ड चुके आ, उन्हां दे नाल नाल एक होर मसला पंजाब दे विच बड़ा उभरिआ सी कि आम आदमी पार्टी ने पंजाब दीआं धीआं भैणां दी बेपत्ती कीती। वो सच्ची सी गल जां सियासी तौर ते उभरी सी, पर उहने साडी सिख चेतना नूं बहुत दर्द बहुत दुख दिता सी ते बहुते लोकां नूं लगदा सी कि इह जिहड़ा इल्जाम ये आम आदमी पार्टी नूं वोटां वेले बहुत तंग करूगा। पर लोग कांग्रेस तो ते बादल दल तो इन्ने दुखी सी कि वो कहंदे ये सारे इल्जाम सारियां गल्लां जो मर्जी होण, पर असीं एक बारी इन्हां बादलकियां ते कांग्रेसियां तो खड़ा छडाउणा ते असीं आम आदमी पार्टी नूं सपोर्ट करनी। पर हुण जिस तरीके नाल सक्सेना जा करके एक जिहड़ा मीडिया एडवाइजर लाया, कल आपां चर्चा करदे सी, अज सोशल मीडिया दे उत्ते एक फोटो उहदी आई है जिहदे विच ओह दमाले वालियां दो सिख बच्चियां दे नाल खड़ा। हुण जिहड़े लोग असल विच पंजाब दे नाल धो कमा रहे ने वो कौन ने? वो ने जिहड़े आपदियां धीआं भैणां नूं इस तरीके दे लोकां दे नाल खड़ा करके कहंदे आ कि लिया मैं फोटो कर। जिहड़े लोग ये जिहड़े दमाले वालियां बीबियां दा प्यो आ जां उहदा परिवार आ, ਉਹਦੇ ਕੋਲੇ कोई साडा सिख बच्चा खड़ा होवे उन्हां बच्चियां दे कोले, ਉਹ ਇਤਰਾਜ਼ ਕਰੂਗਾ क्यों मेरियां बच्चियां नाल फोटो करा रहे, मेरियां बच्चियां दे नाल तुसीं फोटो कराउण वाले हुंदे कौन? इतराਜ਼ करेगा, चाहे कोई किड्डी भी वड्डी शख्सियत होवे साडे परिवारां दे विच इस तरीके नाल इतराਜ਼ हो जाऊगा। पर अज उसे परिवार नूं इस गल दी शर्म नहीं आ रही कि जिस बंदे दे नाल साडा कोई लागा देगा नहीं, साडा इज्जत दा सांझी नहीं, जिहड़ा एक गैर सिख गैर पंजाबी
होण करके नहीं, जिहदी पार्टी जां जिहदा सारा जिहड़ा सिस्टम आ वो बिल्कुल साडे उल्टा, ते उस शख्स नूं तुसीं उहदे नाल साडीआं बच्चियां आउंदियां धीआं ने साडीआं उहनां नूं खड़ा के फोटोआं करा रहे। अज इस गल नूं देख के बड़ा दुख महसूस होता, और ये जहनीयत आ, ये माड़ी बिरती आ। जेकर साडी कौम दे चंगे तो चंगे गुरसिख दे नाल उन्हां नूं कहीए कि आओ खड़ो मिलो इन्हां नूं वरतो, तां उस मौके ਉਹ ਪਰਿਵਾਰਾਂ ਦੇ ਵਿੱਚ ਕਹਿਣਗੇ ਨਹੀਂ ਜੀ ਇਹ ਨਹੀਂ ਗੱਲ, ਅਸੀਂ ਆਪਣੀਆਂ ਬੱਚੀਆਂ ਨੂੰ ਐ ਥੋੜੀ ਜਿਹਦੇ ਨਾਲ ਜੋ ਭੇਜਦਾ। ਅੱਜ ਫਿਰ ਕਾਹਤੋਂ ਨਹੀਂ ਭਾਈ ਇਹ ਦੁੱਖ ਆਇਆ ਜਦੋਂ ਉਸ ਸ਼ਖਸ ਨਾਲ ਜਿਹੜਾ ਸਕਸੈਨਾ ਉਹਦੇ ਨਾਲ ਖੜ ਕੇ ਫੋਟੋਆਂ ਕਰਾ ਕੇ ਸੋਸ਼ਲ ਮੀਡੀਆ ਤੇ ਪਾਈਆਂ ਜਾ ਰਹੀਆਂ। ਇਹ ਜਿਹੜਾ ਸਾਰਾ ਕੁਛ ਆ ਇਹ ਪੰਜਾਬ ਨੂੰ ਤੰਗ ਕਰ, ਇਹ ਪੰਥ ਨੂੰ ਤੰਗ ਕਰ ਰਿਹਾ। ਆਮ ਆਦਮੀ ਪਾਰਟੀ ਨੇ ਕੱਲਾ ਰਾਘਵ ਚੱਡਾ ਜਾਂ ਸਕਸੈਨੇ ਵਰਗੇ ਨਹੀਂ, ਇੱਥੇ ਹੋਰ ਪਤਾ ਨਹੀਂ ਕਿੰਨੇ ਕੁ ਲਿਆ ਕੇ ਪੰਜਾਬ ਦੀ कहदी कहाउंदी जिहड़ी इत्थों दी साडी अणख है, जिहड़ी साडी इत्थों दे लोकां दी सोच समझ आ, उहनूं नीवां दिखाया जा रहा, पंजाब नूं बेपत्त कीता जा रहा। और इस चीज़ का एहसास उन्हां बहुत सारे लोकां नूं हो गया है जिहड़े अजे 2-3 महीने पहलां फरवरी दे विच कहंदे सीगे कि असीं चाहे जो मर्जी है जी असीं आम आदमी पार्टी नूं सत्ता च लैके आउणा ते बादल के भजाउणे आ कांग्रेस। ठीक आ, कांग्रेस बड़ी माड़ी आ, ठीक आ, बादल के बड़े माड़े आ, लोगों को लग्या कि आम आदमी पार्टी शायद चंगी निकले। पर अज अखबारां च खबरां छप रही ने कि बहुत सारे आम आदमी पार्टी नाल संबंधित लोग जिहड़े आ वो बगावत करके फैसलियां दा विरोध कर रहे हैं। ते इत्थों तक कि श्रोमणी अकाली दल अमृतसर सरदार सिमरनजीत सिंह मान की अगवाई वाले अकाली दल विच भी शामिल हो रहे। श्रोमणी अकाली दल अमृतसर दे विच आउण वाले आम आदमी पार्टी नाल संबंधित रहे लोगों का सत्कार करना चाहिए। उन्हां तो गलती जरूर हुई है, पर वो गलती दे पिछे एक कहानी आ कि जदों सरदार सिमरनजीत सिंह मान की अगवाई वाला अकाली दल कदे इस स्थिति विच आया ही नहीं कि लोग कहण कि सारे पंजाब दे विच जिवें आम आदमी पार्टी का आधार आ, जिवें उहदे सारे इलाकिਆਂ ਦੇ ਵਿੱਚ विधायक ने ते उन्हां नूं जिताउणा बड़ा जरूरी आ ते आओ जिताइए। उवें दी कदे गल श्रोमणी अकाली दल अमृतसर बना नहीं पाए। हुण भी यही वंगार कि एक पासे बादल दल है जिहदे कोल पंजाब दे हर पिंड हर गली मोड़ दे उत्ते बंदे हैगे, अज भी वो थोड़ा बहुता हेर फेर हो सकता, घाटा वाधा हो सकता, पर चंगे इकट्ठ करन जो कि हैगे आ, भावें वोटां चों फेर मार खा जाण। पर की श्रोमणी अकाली दल अमृतसर यह दावा कर सकता कि पंजाब दे हर पिंड विच उहदे कोल टीमां ने? असीं ये समझदे हां कि श्रोमणी अकाली दल अमृतसर कोल इस मौके बहुत ही खूबसूरत मौका है, क्योंकि पूरा पंजाब उहनूं उडीक रहा कि वो पंजाब दे हर पिंड विच पहुंचण ते हर इलाके विच उहदे यूनिट बनन ते आउण वाली जिहड़ी 1.5-2 साल बाद लोक सभा की चोण होनी है, जां इस तो पहलां श्रोमणी गुरद्वारा प्रबंधक कमेटी की चोण भी हो सकदी, जां जदों इउं कहीए कि जदों भी पंजाब दे विच विधान सभा दीआं चोणां होण तां पंजाब दे हर गली मोड़ दे विच मान दल दे बंदे होण, जिहड़े चाहे पहला बादल दल च रहे होण, चाहे वो आम आदमी पार्टी नाल रहे होण, पर वो लोग पूरी जिद नाल पूरा तहैया करके ये कहण कि असीं बादल दल नूं भी हराउणा, असीं कांग्रेस नूं भी हराउणा, असीं आम आदमी पार्टी नूं भी हराउणा अते असीं सरदार सिमरनजीत सिंह मान वाले अकाली दल नूं जिताउणा। जेकर केजरीवाल वर्गा आउटसाइडर पंजाब तो बाहरला बंदा पंजाब दे विच लोकां नूं कायल कर सकदा, तां सरदार सिमरनजीत सिंह मान अते उहदी पार्टी दे आगूआं नूं सारे संसार विच जिहड़े उन्हां दे सपोर्टर ने उन्हां नूं बह के सोचना पऊगा, कोई इहो जिहा प्लान कोई रोड मैप तैयार करना पऊगा कि पंजाब दे लोक साडे नाल क्यों नहीं जुड़दे ते केजरीवाल नाल किवें जुड़ गए सी, आम आदमी पार्टी नाल किवें जुड़ गए सी। सो पंजाब दे विच आउण वाले दिनां दे विच इस गल दा निर्णय हो जाना है कि असली अकाली दल किहड़ा। सो इस वेले पंजाब दे लोग तां पूरी जिद नाल तैयार बैठे आ कि असीं बादल किआं नूं घरे वाड़, वो बादल के जिहड़े सदा दिल्ली दे गुलाम रहे, वो बादल के जिहड़े सदा पंथ दी पिठ च छुरा मारदे रहे, वो बादल के जिहड़े सदा पंजाब दे खिलाफ भुगते, वो बादल के जिन्हां दा कोई दीन धर्म नहीं, वो बादल के तां इस वेले पूरा जोर ला के ये दर्शा रहे हैं कि ठीक आ सानू बीते समय दे विच गलतियां हो गईयां, गड़बड़ा हो गईयां होणगीयां, पर हुण असीं सुधर गए,
ਤੇ ਹੁਣ ਤੁਸੀਂ ਸਾਡਾ ਸਾਥ ਦਿਓ। ਉਹਨਾਂ ਨੇ ਇਹਨਾਂ ਦਿਨਾਂ ਦੇ ਵਿੱਚ ਇੱਕ ਕਿਹਾ ਕਿ ਜੀ ਕੰਵਰ ਗਰੇਵਾਲ ਦਾ ਤੇ ਸਿੱਧੂ ਮੂਸੇਵਾਲੇ ਦੇ ਜਿਹੜੇ ਗਾਣੇ ਆ ਬੈਨ ਕਰਤੇ ਤੇ ਬੜਾ ਕਹਿਰ ਹੋ ਗਿਆ ਜੀ। ਤੇ ਕਹਿੰਦੇ ਵੀ SYL ਤੇ ਜਿਹੜਾ ਰਿਹਾਈਆਂ ਵਾਲਾ ਗੀਤ ਆ ਉਹ ਤੇ ਪਾਬੰਦੀ ਲੱਗੀ ਆ, ਇਸ ਕਰਕੇ ਅਸੀਂ 15 ਜੁਲਾਈ ਨੂੰ ਕੱਲ ਨੂੰ ਟਰੈਕਟਰ ਮਾਰਚ ਕਰਨਾ ਜੀ। ਅਸੀਂ ਪੰਜਾਬ ਦੇ ਵਿੱਚ ਲੋਕਤੰਤਰੀ ਹੱਕਾਂ ਦਾ ਘਾਣ ਹੋ ਗਿਆ ਤੇ ਅਸੀਂ ਇਹ ਸਰਕਾਰ ਦੇ ਖਿਲਾਫ ਜਿਨ੍ਹਾਂ ਨੇ ਇਹ ਗੀਤ ਬੈਨ ਕਰਾਏ ਆ, ਅਸੀਂ ਲੋਕਤੰਤਰ ਦਾ ਘਾਣ ਹੋਣ ਦੇ ਖਿਲਾਫ ਆ ਤੇ ਅਸੀਂ ਕੱਲ ਨੂੰ ਮਾਰਚ ਕੱਢਾਂਗੇ। ਕਮਾਲ ਦੀ ਗੱਲ ਇਹ ਆ ਕਿ ਇੱਕ ਪਾਸੇ ਉਸੇ ਭਾਜਪਾ ਦੇ ਨੁਮਾਇੰਦੇ ਨੂੰ ਰਾਸ਼ਟਰਪਤੀ ਚੋਣ ਲਈ ਵੋਟਾਂ ਪਾ ਰਹੇ ਆ, ਦੂਜੇ ਪਾਸੇ ਕਹਿੰਦੇ ਜੀ ਉਹ ਤਾਂ ਲੋਕਤੰਤਰ ਦੇ ਬੈਰੀ ਨੇ ਤੇ ਉਹਨਾਂ ਨੇ ਤਾਂ ਗਲਤ ਕਰਤਾ। ਤੇ ਇੱਕ ਗੱਲ ਇੱਥੇ ਚੇਤੇ ਰੱਖੋ ਕਿ 2016 ਚ ਜਦੋਂ ਬਾਦਲਾਂ ਦਾ ਰਾਜ ਸੀ, ਨਵਾਂ ਸ਼ਹਿਰ ਤੇ ਰਵਿੰਦਰ ਸਿੰਘ ਜਿਹਦਾ ਛੋਟਾ ਨਾਮ ਮਿੱਠਾ ਸਿੰਘ, ਉਹ ਤੇ ਭਾਈ ਰਣਜੀਤ ਸਿੰਘ ਤੇ ਭਾਈ ਸਰਜੀਤ ਸਿੰਘ, ਇਹ 3 ਸਿੱਖ ਨੌਜਵਾਨਾਂ ਨੂੰ ਬਾਦਲਾਂ ਦੇ ਕਹਿਣ ਤੇ ਪੁਲਿਸ ਨੇ ਫੜਿਆ। ਉਹਨਾਂ ਦਾ ਇਲਜ਼ਾਮ ਉਹਨਾਂ ਤੇ ਇਹ ਲਾਇਆ ਵੀ ਇਹਨਾਂ ਕੋਲੇ ਸਿੱਖ ਇਤਿਹਾਸ ਦੀਆਂ ਕਿਤਾਬਾਂ ਨੇ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਕਿਤਾਬ ਜੇਲ੍ਹ ਚਿੱਠੀਆਂ ਅਖੰਡ ਕੀਰਤਨੀ ਜਥੇ ਵਾਲਿਆਂ ਦੀ, ਤੇ ਇਹੋ ਜਿਹਾ ਕੁਝ ਹੋਰ ਲਿਟਰੇਚਰ ਜਿਹੜਾ ਕਿ ਕੌਮੀ ਦਰਦ ਨਾਲ ਪੰਥਕ ਭਾਵਨਾਵਾਂ ਨਾਲ ਸੰਬੰਧਿਤ ਲਿਖਤਾਂ ਵਾਲਾ ਸੀ, ਉਹ ਇਹਨਾਂ ਨੌਜਵਾਨਾਂ ਕੋਲੋਂ ਮਿਲਿਆ ਤੇ ਇਸ ਦੋਸ਼ ਵਿੱਚ ਪਰਚਾ ਦਰਜ ਕਰਕੇ ਇਹਨਾਂ ਨੌਜਵਾਨਾਂ ਨੂੰ ਉਮਰ ਕੈਦ ਕਰਾਈ। ਇੱਕ ਪਾਸੇ ਬਾਦਲ ਦਲ ਵਾਲੇ ਆਪਦੇ ਰਾਜ ਵਿੱਚ ਕਿਤਾਬਾਂ ਰੱਖਣ ਦੇ ਜੁਰਮ ਨੂੰ ਇੰਨਾ ਵੱਡਾ ਗੁਨਾਹ ਮੰਨਦੇ ਆ, ਸਿੱਖ ਇਤਿਹਾਸ ਦੀਆਂ ਕਿਤਾਬਾਂ, ਕਿ ਉਮਰ ਕੈਦ ਕਰਾਉਂਦੇ ਆ। ਦੂਜੇ ਪਾਸੇ ਅੱਜ ਕਹਿੰਦੇ ਜੀ ਸਿੱਧੂ ਮੂਸੇਵਾਲੇ ਦੇ ਗਾਣੇ ਕਾਹਤੋਂ ਬੈਨ ਹੋ ਗਏ, ਕੰਵਰ ਗਰੇਵਾਲ ਦੇ ਗਾਣੇ ਨੂੰ ਕਿਉਂ ਬੈਨ ਕਰਤਾ। ਇਹ ਲੋਕ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਪੂਰਾ ਜ਼ੋਰ ਲਾ ਕੇ ਲੋਕਾਂ ਨੂੰ ਇਹ ਭੁਲਾ ਕਹਿੰਦੇ ਆ ਵੀ ਭੁੱਲ ਜਾਓ ਕਿ ਅਸੀਂ ਉਦੋਂ ਕੀ ਕੀਤਾ ਸੀ, ਦੇਖੋ ਅਸੀਂ ਕਿੰਨੇ ਚੰਗੇ ਆ, ਦੇਖੋ ਅਸੀਂ ਕਿੰਨੇ ਵਧੀਆ ਸੀ, ਲੋਕਤੰਤਰ ਦਾ ਕਿੰਨਾ ਸਤਿਕਾਰ ਕਰਦੇ ਆ। ਉਹ ਇੱਕ ਆਹ ਜਿਹੜੀ ਮਸਲਾ ਉੱਠਿਆ ਸੰਤ ਭਿੰਡਰਾਂ ਵਾਲਿਆਂ ਦੇ ਬਾਰੇ, ਜਿਹੜਾ ਮਾੜਾ ਚੰਗਾ ਯੂਨੀਵਰਸਿਟੀ ਦੇ ਵਿੱਚ ਕਿਤਾਬ 'ਚ ਲਿਖਿਆ, ਸ਼੍ਰੋਮਣੀ ਕਮੇਟੀ ਦੇ ਰਾਹੀਂ ਬਾਦਲ ਪਰਿਵਾਰ ਨੇ ਉਸ ਮਸਲੇ ਉੱਤੇ ਵੀ ਫੌਰੀ ਤੌਰ ਤੇ ਪ੍ਰਤੀਕਿਰਿਆ। ਹੁਣ ਤਾਂ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਇੱਕ ਬੰਦਾ ਹੀ ਬਿਠਾਤਾ ਪੱਕਾ ਲੱਗਦਾ ਕਿ ਜਦੋਂ ਵੀ ਕੋਈ ਪੰਥਕ ਮਸਲਾ ਉੱਠੇ ਤੁਸੀਂ ਸਭ ਤੋਂ ਪਹਿਲਾਂ ਅਖਬਾਰਾਂ 'ਚ ਬਿਆਨ ਦੇਣਾ ਤੇ ਅਜੀਤ ਵਿੱਚ ਟਕਾ ਕੇ ਛਪਣਾ ਚਾਹੀਦਾ। ਇੱਕ ਪਾਸੇ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਇਹੋ ਜਿਹੇ ਬਿਆਨ, ਇਹੋ ਜਿਹੇ ਮੁੱਦੇ ਜਾਣ ਬੁੱਝ ਕੇ ਹੋਸ਼ੇ ਬਿਆਨ ਦੇ ਰਹੇ ਨੇ ਜਿਨ੍ਹਾਂ ਦਾ ਸਿੱਧਾ ਲਾਹਾ ਬਾਦਲ ਦਲ ਨੂੰ ਮਿਲ ਸਕੇ। ਦੂਜੇ ਪਾਸੇ ਇਹ ਮੈਂ ਜਿਹੜੀ ਗੱਲ ਆਖੀ ਹੈ ਬਈ ਜਾਣ ਬੁੱਝ ਕੇ, ਹੋਇਆ ਇਹ ਆ ਕਿ ਬਹੁਤ ਸਾਰੀ ਅਫਸਰਸ਼ਾਹੀ ਬਿਊਰੋਕ੍ਰੇਸੀ ਜਿਹੜੀ ਜਾਂ ਤਾਂ ਬਾਦਲ ਕਿਆਂ ਨਾਲ ਸਹਿਮਤ ਸੰਬੰਧਿਤ ਹੈ ਜਾਂ ਦਿੱਲੀ ਦੇ ਅਧੀਨ ਚੱਲਦੀ, ਉਹਨਾਂ ਨੂੰ ਇਹ ਡਿਊਟੀ ਲੱਗਦੀ ਹੈ ਕਿ ਤੁਸੀਂ ਪੁੱਠੇ ਸਿੱਧੇ ਕੰਮ ਕਰਾਓ। ਕਦੇ ਤੁਸੀਂ ਕਹਿ ਦੋ ਕਿ ਸੰਤ ਭਿੰਡਰਾਂ ਵਾਲਿਆਂ ਦੀ ਤੇ ਭਾਈ ਹਵਾਰੇ ਦੀ ਫੋਟੋ ਆ ਜਿਹੜੀ ਉਹ ਬੱਸਾਂ ਤੇ ਨਹੀਂ ਲੱਗਣ ਦੇਣੀ, ਫਿਰ ਸ਼੍ਰੋਮਣੀ ਕਮੇਟੀ ਵਾਲੇ ਉਹਦੇ ਉੱਤੇ ਪ੍ਰਤੀਕਿਰਿਆ ਦੇਣਗੇ, ਉਹਨਾਂ ਦੇ ਨੰਬਰ ਬਣਨਗੇ। ਤੇ ਕਦੇ ਤੁਸੀਂ ਕਹਿ ਦੋ ਕਿ ਜੀ ਯੂਨੀਵਰਸਿਟੀ ਦੇ ਵਿੱਚ ਕਿਤਾਬ ਗਲਤ ਆ ਗਈ, ਕਦੇ ਤੁਸੀਂ ਕਹਿ ਦੋ ਕਿ ਜੀ ਚੰਡੀਗੜ੍ਹ, ਇਹ ਜਿਹੜਾ ਸਾਰਾ ਕੁਝ ਚੱਲਦਾ, ਜਿਹੜਾ ਕੁਝ ਭਗਵੰਤ ਮਾਨ ਦੇ ਨਾਂ ਤੇ ਹੋ ਰਿਹਾ, ਇਹ ਸਾਰਾ ਕੁਝ ਅਫਸਰਸ਼ਾਹੀ ਕਰਾਉਂਦੀ ਹੈ। ਹਰੇਕ ਮੁਲਕ ਦਾ ਨਿਜ਼ਾਮ ਅਫਸਰਸ਼ਾਹੀ ਦੇ ਸਿਰ ਤੇ ਹੁੰਦਾ, ਬਿਊਰੋਕ੍ਰੇਸੀ ਦੇ ਸਿਰ ਤੇ ਹੁੰਦਾ। ਇਹ ਬਿਊਰੋਕ੍ਰੇਸੀ ਦਿੱਲੀ ਵਾਲਿਆਂ ਦੇ ਅਧੀਨ ਚੱਲਦੀ ਆ ਜਾਂ ਬਾਦਲ ਪਰਿਵਾਰ ਨਾਲ ਸਹਿਮਤ ਚੱਲਦੀ ਆ, ਪਰ ਇੱਕ ਬੜਾ ਮਾਹੌਲ ਬਣਾਇਆ ਜਾ ਰਿਹਾ ਕਿ ਬਾਦਲ ਦਲ ਬੜਾ ਘੈਂਟ ਆ ਤੇ ਦੇਖੋ ਜੀ ਕਿਵੇਂ ਭਗਵੰਤ ਮਾਨ ਦੀ ਸਰਕਾਰ ਨੂੰ ਇਸ ਵੇਲੇ ਅਸਲੀ ਵਿਰੋਧੀ ਧਿਰ ਜੀ ਇਹ ਹੈ ਬਾਦਲ ਦਲ। ਦੱਸੋ ਜੀ, ਵਿਧਾਇਕ ਇੱਕ ਵੀ ਨਹੀਂ ਹੈਗਾ। ਲੋਕ ਕਹਿ ਸਕਦੇ ਆ ਜੀ ਤੁਸੀਂ ਕਿਵੇਂ ਕਹਿੰਦੇ, ਮੈਂ ਇਹ ਕਹਿਣਾ ਕਿ ਮਜੀਠੇ ਵਾਲੀ ਜਿਹੜੀ ਸੀਟ ਆ ਉਹ ਰਾਧਾ ਸਵਾਮੀਆਂ ਨੂੰ ਜਿੱਤੀ ਆ, ਤੇ ਜਿਹੜੀ ਬੰਗੇ ਵਾਲੀ ਆ ਉਹ ਜਿਹੜੇ ਸੱਚਖੰਡ ਬੱਲਾਂ ਵਾਲੇ ਬਾਬੇ ਨੇ ਉਹਨਾਂ ਦੀ ਆ, ਤੇ ਜਿਹੜੀ ਮਨਪ੍ਰੀਤ ਇਆਲੀ ਵਾਲੀ ਸੀਟ ਆ ਉਹ ਬਾਦਲ ਦਲ ਦੀ ਨਹੀਂ ਹੈ। ਜੇ ਉਹ ਬਾਦਲ ਦਲ ਦੇ ਨਾਂ ਤੇ ਵੋਟਾਂ ਮੰਗਦਾ ਉਹਦੀ ਵੀ ਜ਼ਮਾਨਤ ਜ਼ਬਤ ਹੋ ਜਾਣੀ ਸੀ। ਉਹ ਉਹਦੀ ਆਪਦੀ ਨਿੱਜੀ ਕਮਾਈ ਆ, ਕਿਉਂਕਿ ਉਹਨੇ ਲੋਕਾਂ ਨਾਲ ਸਹੀ ਤਰੀਕੇ ਨਾਲ ਵਿਹਾਰ ਰੱਖਿਆ। ਤੇ ਕਿਸਾਨ ਸੰਘਰਸ਼ ਨਾਲ ਜਦੋਂ ਕਿਸਾਨ ਸੰਘਰਸ਼ ਵਾਲਾ ਮੁੱਦਾ ਉੱਠਿਆ, ਸਭ ਤੋਂ ਪਹਿਲਾਂ ਮਨਪ੍ਰੀਤ ਇਆਲੀ ਦੀ
ਲੋਕਾਂ ਵਿੱਚ ਗੱਲ ਆਈ ਸੀ। ਲੋਕ ਕਹਿੰਦੇ ਸੀ, ਅਸੀਂ ਖੁਦ ਉਦੋਂ ਕਿਹਾ ਵੀ ਹੋਰ ਨਾ ਕਿਤੇ ਇਹਨੂੰ ਪਾਰਟੀ ਚੋਂ ਕੱਢ ਦੇਣ ਕਿ ਤੂੰ ਭਾਜਪਾ ਦੇ ਖਿਲਾਫ ਬੋਲਦਾ। ਉਸ ਮਨਪ੍ਰੀਤ ਅਯਾਲੀ ਦੀ ਆਪਦੀ ਨਿੱਜੀ ਕਮਾਈ। ਸੋ ਜਿਸ ਬਾਦਲ ਦਲ ਦਾ ਕੋਈ ਆਪਦਾ ਵਿਧਾਇਕ ਤੱਕ ਨਹੀਂ, ਉਹ ਇਸ ਵੇਲੇ ਇਉਂ ਦਿਖਾਵਾ ਕਰ ਰਿਹਾ ਮੀਡੀਆ ਰਾਹੀਂ ਜਿਵੇਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਲਟ ਜਿਹੜੀ ਸਭ ਤੋਂ ਵੱਡੀ ਮਜ਼ਬੂਤ ਪਾਰਟੀ ਦਾ ਧਿਰ ਵਾ, ਵਿਰੋਧੀ ਧਿਰ, ਉਹ ਬਾਦਲ ਦਲ ਵਾ। ਉਹ ਤਾਂ ਪੂਰਾ ਜ਼ੋਰ ਲਾ ਕੇ ਇਸ ਮੌਕੇ ਮੀਡੀਆ ਦੇ ਰਾਹੀਂ ਲੋਕਾਂ 'ਚ ਪ੍ਰਭਾਵ ਸਿਰਜ ਰਹੇ ਨੇ ਕਿ ਦੇਖੋ ਜੀ, ਅਸੀਂ ਹਰ ਮੁੱਦੇ ਉੱਤੇ ਪੰਜਾਬ ਦਾ ਤੇ ਪੰਥ ਦਾ ਕੇਸ ਜਿਹੜਾ ਉਹ ਪੇਸ਼ ਕਰ ਰਹੇ ਤੇ ਜਿਹੜੀ ਧਿਰ ਦੇ ਵਿੱਚ ਯਕੀਨ ਸਾਨੂੰ ਕਰਨਾ ਚਾਹੀਦਾ, ਜਿਹੜੀ ਧਿਰ ਨੂੰ ਇਸ ਵੇਲੇ ਫਰਜ਼ ਨਿਭਾਉਣੇ ਚਾਹੀਦੇ ਆ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹ ਕਰਦੇ ਤਾਂ ਹੈ, ਪਰ ਜਿੱਡਾ ਵੱਡਾ ਉਹਨਾਂ ਨੂੰ ਕਰਨਾ ਚਾਹੀਦਾ ਉਵੇਂ ਨਹੀਂ ਕਰਦੇ। ਇੱਕ ਪਾਸੇ ਬਾਦਲ ਦਲ ਆ, ਅੱਜ ਫਿਰ ਅਖਬਾਰਾਂ 'ਚ ਖਬਰ ਆਈ ਹੈ ਕਿ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਜਿਹੜਾ ਖੋਰਾ ਲੱਗਿਆ ਹੋਇਆ, ਪਿੱਛੇ ਜੋ ਉਹਨਾਂ ਨੇ ਇੱਕ ਕਮੇਟੀ ਵੀ ਬਣਾਈ ਸੀ, ਉਸ ਕਮੇਟੀ ਦੇ ਨੇ ਫੈਸਲਾ ਤੈਅ ਕੀਤਾ ਸੀ ਕਿ ਸੁਖਬੀਰ ਬਾਦਲ ਨੂੰ ਘਰੇ ਤੋਰੋ। ਪਰ ਇਹ ਜੁਰਤ ਕਿੱਥੋਂ ਲਿਆਉਣ? ਉਹਨਾਂ ਨੂੰ ਪਤਾ ਕਿ ਬਾਦਲ ਦਲ ਜਿਹੜਾ ਹੈ ਉਹ ਜੇ ਬਾਦਲ ਪਰਿਵਾਰ ਲਾਂਭੇ ਕਰਤਾ ਫਿਰ ਬਿਲਕੁਲ ਹੀ ਖੱਖੜੀਆਂ ਕਰੇਲੇ ਹੋ ਜਾਣ। ਤੋਂ ਇਸ ਕਰਕੇ ਉਹਨਾਂ ਨੇ ਇਹ ਗੱਲ ਤਾਂ ਨਹੀਂ ਕਹੀ ਕਿ ਬਾਦਲ ਪਰਿਵਾਰ ਨੂੰ ਪਾਸੇ ਹੋ ਜਾਓ, ਪਰ ਉਹਨਾਂ ਨੇ ਕੁਝ ਹੋਰ ਫੈਸਲੇ ਕੀਤੇ ਜਿਹਦੇ ਵਿੱਚ ਇੱਕ ਚਰਚਾ ਹੁਣ ਇਹ ਚੱਲ ਰਹੀ ਆ ਵੀ 4 ਕਾਰਜਕਾਰੀ ਪ੍ਰਧਾਨ ਲਾ ਲਈਏ ਤੇ 2024 ਤੱਕ ਦੀਆਂ ਲੋਕ ਸਭਾ ਚੋਣਾਂ ਜਿਹੜੀਆਂ ਨੇ ਉਦੋਂ ਤੱਕ ਐ ਨਿਗਾਈਏ, ਫਿਰ ਆਪਾਂ ਫਿਰ ਬਾਦਲ ਪਰਿਵਾਰ ਨੂੰ ਮੂਹਰੇ ਕਰ ਲਾਂਗੇ। ਸੋ ਬੜੇ ਢੰਗ ਤਰੀਕੇ ਵਰਤ ਕੇ ਇਸ ਮੌਕੇ ਬਾਦਲ ਪਰਿਵਾਰ ਜਿਹੜਾ ਹੈ ਜਾਂ ਬਾਦਲ ਦਲ ਹੈ ਉਹ ਤਾਂ ਆਪਦੀ ਸਥਿਤੀ ਸੁਧਾਰਨ ਦੇ ਯਤਨਾਂ 'ਚ ਲੱਗਿਆ ਹੋਇਆ, ਪਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਪੰਜਾਬ ਦੇ ਲੋਕਾਂ ਨੂੰ ਆਸਾਂ ਨੇ ਕਿ ਇਹ ਕੁਝ ਕਰਕੇ ਦਿਖਾਉਣਗੇ, ਉਹ ਉਸ ਤਰੀਕੇ ਨਾਲ ਸਰਗਰਮੀ ਨਹੀਂ ਕਰ ਰਹੇ। ਸੋ ਸਾਰੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਸੰਬੰਧਿਤ ਵੀਰਾਂ ਭੈਣਾਂ ਨੂੰ, ਪੰਥ ਅਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਇਹ ਬੇਨਤੀ ਆ ਕਿ ਆਓ, ਜਿਵੇਂ ਆਪਾਂ ਕਾਂਗਰਸ ਨੂੰ ਜਾਂ ਬਾਦਲ ਦਲ ਨੂੰ ਜਾਂ ਹੁਣ ਆਮ ਆਦਮੀ ਪਾਰਟੀ ਨੇ ਜੋ ਆਪਾਂ ਨੂੰ ਅਕਲ ਦਿੱਤੀ ਹੈ, ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹੱਕ ਵਿੱਚ ਇੱਕ ਹਨੇਰੀ ਲਿਆਈਏ। ਮੈਂ ਪੱਕੇ ਤੌਰ ਦੇ ਉੱਤੇ ਖਾਲਿਸਤਾਨ ਨੂੰ ਸਮਰਪਿਤ ਹਾਂ ਜੀ। ਮੈਨੂੰ ਇਸ ਗੱਲ ਦੀ ਗਰੰਟੀ ਹੈ ਕਿ ਜਿੰਨਾ ਟਾਈਮ ਇੱਕ ਵਾਰੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਉੱਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨਹੀਂ ਬੈਠਦੇ ਤੇ ਬਾਅਦ ਵਿੱਚ ਉਹ ਇਹ ਐਲਾਨ ਨਹੀਂ ਕਰਦੇ ਕਿ ਭਾਈ ਇਸ ਕੁਰਸੀ ਤੇ ਬੈਠ ਕੇ ਵੀ ਪੰਥ ਤੇ ਪੰਜਾਬ ਦਾ ਭਲਾ ਨਹੀਂ ਹੋ ਸਕਦਾ, ਖਾਲਿਸਤਾਨ ਦੇ ਸੰਘਰਸ਼ ਨੂੰ ਅੱਗੇ ਵਧਾਓ, ਉਹਨਾਂ ਟਾਈਮ ਗੱਲ ਬਣਨੀ ਨਹੀਂ। ਪਰ ਇਸ ਐਲਾਨ ਤੋਂ ਪਹਿਲਾਂ ਆਪਾਂ ਇਹ ਕਰਨਾ ਪਏਗਾ ਕਿ ਇੱਕ ਵਾਰੀ ਮਾਨ ਸਾਹਿਬ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣ। ਸੋ ਇਸ ਵੇਲੇ ਸਭ ਤੋਂ ਖੂਬਸੂਰਤ ਮਾਹੌਲ ਹੈ, ਇਸ ਵੇਲੇ ਸਭ ਤੋਂ ਚੰਗਾ ਮਾਹੌਲ ਆ। ਬਾਦਲ ਕੇ ਬੇਸ਼ੱਕ ਪੂਰਾ ਜ਼ੋਰ ਲਾ ਰਹੇ ਨੇ, ਪਰ ਜੇਕਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆਪਣਾ ਪੂਰਾ ਜ਼ੋਰ ਲਾਵੇ ਤੇ ਪੰਥ ਅਤੇ ਪੰਜਾਬ ਦੇ ਹਰ ਖੇਤਰ ਵਿੱਚ, ਹਰ ਪਿੰਡ ਸ਼ਹਿਰ ਵਿੱਚ ਯੂਨਿਟ ਬਣਾਵੇ, ਪੰਜਾਬ ਦੇ ਹਰ ਗਲੀ ਮੋੜ ਤੇ ਬਾਦਲ ਦਲ ਦੇ ਬੰਦਿਆਂ ਦੇ ਮੁਕਾਬਲੇ ਉੱਤੇ ਮਾਨ ਦਲ ਦੇ ਬੰਦੇ ਹੋਣ, ਤਾਂ ਚਾਹੇ ਜਿਹੜੀ ਮਰਜ਼ੀ ਇਲੈਕਸ਼ਨ ਆਈ ਜਾਵੇ, ਮਾਨ ਦਲ ਕਾਮਯਾਬ ਰਹੇਗਾ, ਮਾਨ ਦਲ ਜੇਤੂ ਰਹੇਗਾ ਤੇ ਬਾਦਲ ਦਲ ਪੂੰਝਿਆ ਜਾਵੇ। ਇਹਦੇ ਮਾਨ ਦਲ ਦੇ ਜਿੱਤਣ ਨਾਲ ਜਾਂ ਹਾਰਨ ਨਾਲ ਸਾਡਾ ਇਹ ਕੰਸਰਨ ਜੁੜਿਆ ਹੋਇਆ ਕਿ ਖਾਲਿਸਤਾਨੀ ਸੰਘਰਸ਼ ਵਿੱਚ ਤੇਜ਼ੀ ਲਿਆਉਣ ਦੇ ਲਈ ਇਹ ਕਦਮ ਚੱਕਣਾ ਬੜਾ ਜ਼ਰੂਰੀ ਹੈ। ਸਾਡੇ ਬਹੁਤ ਸਾਰੇ ਖਾਲਿਸਤਾਨੀ ਭੈਣ ਭਰਾ ਬਾਹਰਲੇ ਮੁਲਕਾਂ 'ਚ ਆਪੋ ਆਪਣੇ ਢੰਗ ਤਰੀਕਿਆਂ ਨਾਲ ਸੇਵਾ ਕਰ ਰਹੇ ਨੇ। ਹਰੇਕ ਦਾ ਢੰਗ ਤਰੀਕਾ ਕਿਸੇ ਨੂੰ ਪਸੰਦ ਆਉਂਦਾ, ਕਿਸੇ ਨੂੰ ਨਹੀਂ ਪਸੰਦ ਆਉਂਦਾ। ਅਸੀਂ ਇਹ ਸਮਝਦੇ ਹਾਂ ਕਿ ਅਸੀਂ ਪੰਜਾਬ 'ਚ ਬੈਠੇ ਹਾਂ ਤੇ ਸਾਡੇ ਇੱਥੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਇਹ ਵਹਿਮ ਪਿਆ ਹੋਇਆ ਵਾ ਵੀ ਪਹਿਲੋਂ ਕਾਂਗਰਸ ਲਿਆਓ, ਜਦੋਂ ਕਾਂਗਰਸ ਤੋਂ ਛਿੱਤਰ ਖਾ ਲੈਂਦੇ ਆ ਫਿਰ ਕਹਿੰਦੇ ਚਲੋ ਬਾਦਲ ਲਿਆਓ, ਬਾਦਲ ਤੋਂ ਛਿੱਤਰ ਖਾ ਕੇ ਕਹਿੰਦੇ ਸੀ ਕਾਂਗਰਸ ਲਿਆਓ। ਸੋ ਕਾਂਗਰਸ ਬਾਦਲ ਵਾਲੇ ਗਦੀ ਗੇੜ ਚੋਂ ਨਿਕਲ ਕੇ ਹੁਣ ਆਮ ਆਦਮੀ ਪਾਰਟੀ ਵੱਲ ਨੂੰ ਹੋ ਤੁਰੇ ਸੀ। ਸੋ ਆਮ ਆਦਮੀ ਪਾਰਟੀ ਨੇ ਵੀ ਜਲਵਾ ਦਿਖਾ ਦਿੱਤਾ, ਭਾਜਪਾ ਵੱਲ ਪੰਜਾਬ ਜਾਂਦਾ ਨਹੀਂ। ਪੰਜਾਬ ਦੇ ਵਿੱਚ ਕਮਲ ਦਾ ਫੁੱਲ ਕਦੇ ਸਰਕਾਰ ਸ਼ਾਇਦ ਹੀ ਬਣਾ ਸਕੇ, ਮੈਨੂੰ ਨਹੀਂ ਲੱਗਦਾ ਹੈਗਾ ਜਿਹੋ ਜਿਹਾ ਮਾਹੌਲ। ਸੋ ਲੈ ਦੇ ਕੇ ਕੁੱਲ ਮਿਲਾ ਕੇ ਹੁਣ ਸਥਿਤੀ ਇਹ ਹੈਗੀ ਆ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹੱਥ ਵਿੱਚ ਖੇਡ ਜਾ ਸਕਦੀ। ਇਹਦੇ ਨਾਲੋਂ ਵਧੀਆ ਮਾਹੌਲ ਕਦੇ ਨਹੀਂ ਬਣਨਾ। ਅੱਜ ਬੜਾ ਹਲਾਰਾ, ਅੱਜ ਸਿੱਖ ਨੌਜਵਾਨ ਜਿਹੜਾ ਹੈ ਉਹ ਪੂਰੇ ਜੋਸ਼ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਭੁਗਤੇ। ਇਸ ਵੇਲੇ ਪੂਰੇ ਪੰਜਾਬ ਦਾ ਸਿੱਖ ਨੌਜਵਾਨ ਜਿਹੜਾ ਹੈ ਉਹ ਨਾ ਕਾਂਗਰਸ ਵੱਲ ਜਾਣ ਨੂੰ ਤਿਆਰ ਆ, ਨਾ ਆਮ ਆਦਮੀ ਪਾਰਟੀ ਵੱਲ ਜਾਣ ਨੂੰ ਤਿਆਰ ਆ ਤੇ ਨਾ ਬਾਦਲ ਕਿਆਂ ਵੱਲ। ਹੋਰ ਕੀ ਚਾਹੀਦਾ ਭਾਈ? ਸੋ ਅਸੀਂ ਇਹ ਗੱਲ ਪੂਰੇ ਜਜ਼ਬੇ
पूरे ठम्मे पूरे धीरज नाल पूरी जिहड़ी हैगी जिद नाल कहनी चाहुंदे आ कि असीं बिल्कुल नहीं चाहुंदे कि जिहड़ा पंजाब दे विच कोई होर धिर उभरे ते ओह पंजाब दी मालक बनी फिरे। असीं चाहुंदे आ कि श्रोमणी अकाली दल अमृतसर जिहड़ा है वो पंजाब दे विच कामयाब होवे, पर उहनूं कामयाब कर लई साडे सारिਆਂ ਦੇ ਜਿਹੜੇ ਯਤਨ ਨੇ ਉਹ ਤਾਂ ਹੀ ਕਿਸੇ ਅਰਥ ਹੋਣਗੇ ਜੇਕਰ ਪਾਰਟੀ ਜਿਹੜੀ ਹੈ ਉਹ ਸਹੀ ਦਿਸ਼ਾ ਵਿੱਚ ਕਦਮ ਜਿਹੜੇ ਆ ਪੱਟੇ। ਪੰਜਾਬ ਦੇ ਵਿੱਚ ਸਿਆਸੀ ਖੇਤਰ ਵਿੱਚ ਕਾਮਯਾਬ ਹੋਣ ਲਈ ਜੇਕਰ ਕੇਜਰੀਵਾਲ ਦੇ ਹਿਸਾਬ ਨਾਲ ਚੱਲਿਆ ਜਾਵੇ ਤਾਂ ਕਿਵੇਂ ਉਹਨੇ ਪੰਜਾਬ ਦੇ ਹਰ ਗਲੀ ਮੋੜ ਤੇ ਆਪਦੇ ਬੰਦੇ ਪੈਦਾ ਕੀਤੇ ਤੇ ਇਲੈਕਸ਼ਨ ਜਿੱਤੇ, ਇਹ ਸਮਝਣਾ ਪਊਗਾ। ਜਿਹੜੇ ਢੰਗ ਤਰੀਕੇ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵਰਤੇ ਆ, ਜੇ ਉਹ ਕਾਰਗਰ ਨਹੀਂ ਸਾਬਤ ਹੋਏ ਤਾਂ ਸਾਨੂੰ ਮੰਨ ਲੈਣਾ ਚਾਹੀਦਾ ਕਿ ਨਵੇਂ ਢੰਗ ਤਰੀਕੇ ਅਪਣਾਉਣੇ ਪੈਣ। 5 ਸਾਲ ਨਾ ਅਡੀਕੋ ਕਿ ਜੀ ਜਿਹੜੀ 2022 ਚ ਵੋਟਾਂ ਪਈਆਂ ਨੇ ਹੁਣ ਇਹ ਹੁਣ 27 ਦੇ ਵਿੱਚ ਦੇਖਾਂਗੇ। ਇਹ ਅਡੀਕੋ ਕਿ ਹੋ ਸਕਦਾ ਵਿਧਾਨ ਸਭਾ ਦਾ ਭੜਾਕਾ ਪਹਿਲਾਂ ਹੀ ਪੈ ਜੇ ਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਆਪਾਂ ਨੂੰ ਮੈਦਾਨ ਵਿੱਚ ਆਉਣਾ ਪਏ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਸੰਬੰਧਿਤ ਹਰ ਨੌਜਵਾਨ ਨੂੰ ਇਹ ਮੰਨ ਕੇ ਚੱਲਣਾ ਪਊਗਾ ਕਿ ਇਹ ਇੱਕ ਜੰਗ ਵਾ। 1991 ਦੇ ਵਿੱਚ ਜਾਂ 92 ਦੇ ਵਿੱਚ ਬਾਈਕਾਟ ਕਰਕੇ ਸਰਕਾਰ ਨਾ ਬਣ ਸਕੀ ਮਾਨ ਦਲ ਦੀ, ਮਾਨ ਸਾਹਿਬ ਦੀ, ਤੇ ਇਸ ਗੱਲ ਦਾ ਬਹਾਨਾ ਲੈ ਕੇ ਬੜਾ ਟਾਈਮ ਕੱਢ ਲਿਆ। ਪਰ ਹੁਣ ਕੋਈ ਬਹਾਨਾ ਨਹੀਂ ਚੱਲਿਆ। ਹੁਣ ਪੰਜਾਬ ਦੇ ਲੋਕ ਜਿਹੜੇ ਆ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਰਕਾਰ ਬਣਾਉਣ ਨੂੰ ਤਿਆਰ-ਬਰ ਤਿਆਰ ਬੈਠੇ ਆ। ਇਹ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਉਹਨਾਂ ਦੇ ਸਾਥੀਆਂ ਨੇ ਦੇਖਣਾ ਕਿ ਬਾਦਲ ਦਲ ਨੂੰ ਦੁਬਾਰਾ ਮੌਕਾ ਦੇਣ ਵਾਲੇ ਹਾਲਾਤ ਪੈਦਾ ਕਰਨੇ ਆ ਕਿ ਪੰਜਾਬ ਦੀ ਕੁਰਸੀ ਆ ਜਿਹੜੀ ਮੁੱਖ ਮੰਤਰੀ ਦੀ ਉਹਨੂੰ ਹੱਥ ਪਾਉਣਾ। ਅਸੀਂ ਆਪਦੇ ਵੱਲੋਂ ਕੋਈ ਕਸਰ ਨਹੀਂ ਛੱਡਾਂਗੇ, ਪੰਜਾਬ ਦੇ ਲੋਕਾਂ ਵੱਲੋਂ ਕੋਈ ਕਸਰ ਨਹੀਂ ਰਹੇਗੀ। ਲੋਕ ਬਾਦਲ ਕਿਆਂ ਨੂੰ ਗਦਾਰ ਮੰਨ ਚੁੱਕੇ ਆ। ਲੋਕ ਜਾਣਦੇ ਆ ਕਿ ਇਹ ਤਾਂ ਉਹ ਨੇ ਜਿਨ੍ਹਾਂ ਨੇ ਬੇਅਦਬੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਉਹਦਾ ਇਨਸਾਫ ਮੰਗਦੇ ਸਿੱਖਾਂ ਨੂੰ ਗੋਲੀਆਂ ਮਾਰ। ਇਹ ਉਹ ਲੋਕ ਨੇ ਜਿਨ੍ਹਾਂ ਨੇ ਸਮੇਧ ਸੈਣੀ ਵਰਗੇ ਬੁੱਚੜਾਂ ਨੂੰ, ਇਜ਼ਹਾਰ ਆਲਮ ਵਰਗੇ ਬੁੱਚੜਾਂ ਨੂੰ, ਉਹਨਾਂ ਨੂੰ ਇਹਨਾਂ ਨੇ ਮੂਹਰਲੀਆਂ ਸੀਟਾਂ ਤੇ ਬਿਠਾਇਆ। ਸੋ ਇਹ ਜਿਹੜੇ ਲੋਕ ਨੇ ਇਹਨਾਂ ਵਿੱਚ ਲੋਕਾਂ ਦਾ ਬਾਦਲ ਦਲ ਵਿੱਚ ਕੋਈ ਯਕੀਨ ਨਹੀਂ। ਮਾਨ ਦਲ ਦਾ ਭਰੋਸਾ ਜਿਹੜਾ ਹੈਗਾ ਉਹ ਵਧਿਆ। ਮਾਨ ਦਲ ਦਾ ਭਰੋਸਾ ਲੋਕਾਂ 'ਚ ਹੋਰ ਮਜ਼ਬੂਤ ਹੋਇਆ। ਕੋਈ ਮਰਜ਼ੀ ਕਹੀ ਜਾਵੇ ਬਈ ਇਹ ਜੀ ਮਾਨ ਦੀ ਜਿਹੜੀ ਇਲੈਕਸ਼ਨ ਜਿੱਤ ਵਾ ਇਹ ਤਾਂ ਹੋਈ ਆ ਕਿਉਂਕਿ ਜੀ ਬਾਕੀ ਪਾਰਟੀਆਂ ਦਾ ਐਤਕੀ ਆਹ ਸੀ ਉਹ ਸੀ, ਪਰ ਹਕੀਕਤ ਇਹ ਹੈ ਕਿ ਲੋਕ ਜਿਹੜੇ ਨੇ ਉਹ ਮਾਨ ਦਲ ਨੂੰ ਜਾਂ ਮਾਨ ਸਾਹਿਬ ਨੂੰ ਜਾਂ ਖਾਲਿਸਤਾਨੀ ਏਜੰਡੇ ਨੂੰ ਪਿਆਰ ਕਰਦੇ। ਮੀਡੀਆ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇਹੋ ਜਿਹੀਆਂ ਚਰਚਾਵਾਂ ਛੇੜੀਆਂ ਗਈਆਂ ਤੇ ਲੋਕਾਂ ਨੇ ਠੋਕ ਵਜਾ ਕੇ ਕਿਹਾ ਕਿ ਸਾਨੂੰ ਪਤਾ ਕਿ ਮਾਨ ਸਾਹਿਬ ਦਾ ਏਜੰਡਾ ਖਾਲਿਸਤਾਨ ਹੈ, ਸਾਨੂੰ ਕੋਈ ਭਰਮ ਨਹੀਂ ਕਿ ਮਾਨ ਸਾਹਿਬ ਖਾਲਿਸਤਾਨ ਮੰਗਦੇ ਆ, ਪਰ ਖਾਲਿਸਤਾਨ ਕੋਈ ਮਾੜੀ ਚੀਜ਼ ਥੋੜੀ ਹੈ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਧਿਆਨ ਮੰਗਦੀਆਂ ਨੇ। ਨਹੀਂ ਤਾਂ ਫਿਰ ਜਿਵੇਂ ਇਹ ਗਾਣਾ ਜਿਹਾ ਬਣਾਈ ਫਿਰਦੇ ਸੀਗੇ, ਆ ਰਿਹਾ ਹੈ ਵੀਰ ਸੁਖਬੀਰ, ਉਹ ਫਿਰ ਗੱਲ ਸੱਚੀ ਹੋ ਜੂਗੀ ਜੇਕਰ ਮਾਨ ਦਲ ਨੇ ਮੌਕਾ ਨਾ ਸੰਭਾਲਿਆ। ਲੋਕ ਕਹਿੰਦੇ ਆ ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ। ਲੋਕ ਕਹਿੰਦੇ ਆ ਉਹਨੂੰ ਆਪਦੀ ਚੀਜ਼ ਸਾਬਤੀ ਮਿਲਦੀ ਆ ਜਿਹੜਾ ਸਹੀ ਮੌਕੇ ਤੇ ਫੈਸਲਾ ਲੈਂਦਾ। ਔਰ ਇਸ ਕਰਕੇ ਅਸੀਂ ਇਹ ਸਮਝ ਰਹੇ ਹਾਂ ਕਿ ਸਟੇਟ ਨੂੰ ਬੜੀ ਭਾਰੀ ਤਕਲੀਫ ਹੋਈ ਆ ਮਾਨ ਸਾਹਿਬ ਦੇ ਸੰਗਰੂਰ ਤੋਂ ਜਿੱਤਣ ਦੀ। ਅਸੀਂ ਇਹ ਦੇਖ ਰਹੇ ਹਾਂ ਕਿ ਅੱਡ-ਅੱਡ ਢੰਗ ਤਰੀਕਿਆਂ ਨਾਲ ਮਾਨ ਸਾਹਿਬ ਦੀ ਜਿੱਤ ਆ ਜਿਹੜੀ ਉਹਦੇ ਅਰਥ ਬਦਲੇ ਜਾ ਰਹੇ ਨੇ। ਪਰ ਇਹ ਗੱਲਾਂ ਦੁਸ਼ਮਣ ਬਾਤ ਕਰੇ ਅਣਹੋਣੀ, ਪਤਾ ਨਹੀਂ ਕਿੱਥੇ ਤੱਕ ਕੀ ਹੋ ਜਾਣਾ। ਸੋ ਇਸ ਮੌਕੇ ਅਸੀਂ ਇਹ ਬੜੇ ਭਰੇ ਮਨ ਨਾਲ ਕਹਿ ਰਹੇ ਹਾਂ ਕਿ ਲੋਕਾਂ ਨੂੰ ਨਿਰਾਸ਼ ਨਾ ਕਰੇ। ਮਾਨ ਦਲ ਵਾਲਿਓ ਹੱਥ ਬੰਨ ਕੇ ਬੇਨਤੀ ਹੈ ਕਿ ਇਸ ਮੌਕੇ ਲੋਕਾਂ ਦਾ ਪੂਰਾ ਯਕੀਨ, ਪੂਰਾ ਭਰੋਸਾ ਜਿਹੜਾ ਉਹ ਤੁਹਾਡੇ ਵਿੱਚ ਆ। ਪਰ ਤੁਸੀਂ ਇਸ ਮੌਕੇ ਕਿਹੋ ਜਿਹੀ ਰਣਨੀਤੀ ਬਣਾਉਂਦੇ ਹੋ ਇਹ ਤੁਹਾਡੇ ਹੱਥ ਵਿੱਚ। ਲੋਕ ਤੁਹਾਨੂੰ ਵੋਟ ਪਾਉਣ ਨੂੰ ਤਿਆਰ ਨੇ, ਲੋਕ ਤੁਹਾਨੂੰ ਉਡੀਕ ਰਹੇ ਨੇ। ਯੂਨਿਟ ਬਣਾਓ, ਲੋਕਾਂ ਨੂੰ ਨਾਲ ਜੋੜੋ, ਲੋਕਾਂ ਦੇ ਮਸਲੇ ਚੱਕੋ। ਜਿਹੜੇ ਵੱਡੇ ਮਸਲੇ ਆ, ਕੌਮੀ ਮਸਲੇ ਆ, ਉਹ ਪੇਸ਼ ਕਰਨ ਲਈ, ਉਭਾਰਨ ਲਈ ਮਾਨ ਦਲ ਦੀ ਹਾਈ ਕਮਾਂਡ ਹੈ। ਪਰ ਬਾਕੀ ਲੋਕਲ ਮਸਲੇ ਜਿਹੜੇ ਨੇ
ਜਿਹੜੇ ਤੁਸੀਂ ਭਾਰਤੀ ਹਕੂਮਤੀ ਤੰਤਰ ਦੇ ਅੰਦਰੂਨੀ ਮਸਲੇ ਆ, ਜਿਹੜੇ ਤੁਸੀਂ ਇੱਥੇ ਸਥਾਨਕ ਪੱਧਰ ਦੇ ਉੱਤੇ ਗੱਲਾਂ ਉਹਨਾਂ ਬਾਰੇ ਕਦੇ ਕੋਈ ਕਸਰ ਨਾ ਛੱਡੋ ਤੇ ਹਰ ਤਰੀਕੇ ਨਾਲ ਸਰਗਰਮ ਹੋ, ਕਮਰ ਕੱਸੇ ਕਰ ਲਓ। ਲੋਕ ਦੁਖੀ ਬੈਠੇ ਆ ਇਹਨਾਂ ਲੁੱਟੂਆਂ ਤੋਂ ਖਹਿੜਾ ਛਡਾਉਣ ਦੇ ਲਈ। ਲੋਕ ਆ ਅਣਜਾਣ ਜੇ ਬੰਦੇ ਆ ਜਿਹੜੇ 92 ਦੇ 92 ਵਿਧਾਇਕ ਨੇ, ਵਾਲਿਆਂ ਦੇ ਬਾਰੇ ਅਜੇ ਤੱਕ ਨਹੀਂ ਮੀਡੀਆ ਨੂੰ ਪਤਾ ਤੇ ਦੱਸਣਾ, ਉਹਨੂੰ ਪੁੱਛਣਾ ਪੈਂਦਾ ਵੀ ਇਹ ਕੌਣ ਆ, ਕਹਿੰਦੇ ਜੀ ਇਹ ਫਲਾਣੇ ਹਲਕੇ ਤੋਂ ਵਿਧਾਇਕ ਜਿੱਤ ਗਿਆ। ਸੋ ਜਿਹੜੇ ਬਾਦਲ ਦਲ ਵਾਲੇ ਇਹ ਸੋਚੀ ਬੈਠੇ ਆ ਬਈ ਸਾਡੇ 'ਚ ਜਿੰਨੇ ਮਰਜ਼ੀ ਨੁਕਸ ਨੇ, ਜਿੰਨੀਆਂ ਮਰਜ਼ੀ ਗੜਬੜਾਂ ਨੇ, ਜਿਹੋ ਜਿਹੇ ਮਰਜ਼ੀ ਗੁਨਾਹ ਨੇ, ਅਸੀਂ ਲੋਕਾਂ ਨੂੰ ਜਲਦੀ ਕਾਇਲ ਕਰ ਲਵਾਂਗੇ ਤੇ ਅਸੀਂ ਮਾਨ ਦਲ ਦੇ ਨਾਲੋਂ ਲੋਕਾਂ 'ਚ ਜਲਦੀ ਭਰੋਸਾ ਜਿੱਤ ਲਵਾਂਗੇ। ਉਹ ਇਹ ਇੱਕ ਜੰਗ ਵਾ, ਉਹ ਇਸ ਜੰਗ ਦੇ ਰਾਹੀਂ ਨਿਰਣਾ ਹੋਣਾ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਅਸਲੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਕਮਾਂਡ ਵਾਲਾ ਹੈ ਕਿ ਅਸਲੀ ਅਕਾਲੀ ਦਲ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲਾ। ਲੋਕ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਨੇ। ਲੋਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਉਹਦੀ ਪਾਰਟੀ ਨੂੰ ਨਕਾਰ ਚੁੱਕੇ ਆ, ਰੱਦ ਕਰ ਚੁੱਕੇ ਆ। ਪਰ ਕੋਈ ਇਹੋ ਜਿਹੀ ਗੜਬੜ, ਇਹੋ ਜਿਹੀ ਗਲਤੀ ਨਾ ਕਰ ਲਿਓ ਜਿਹਦੇ ਨਾਲ ਹੱਥ 'ਚ ਆਉਂਦੀ ਸੱਤਾ ਤੋਂ ਦੂਰ ਹੋ ਜੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।